ਜੂਨ ਦੀ 3 ਤਰੀਕ ਆ ਤੇ ਦਿਨ ਬੁੱਧਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਜੀ। ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਟੋਨੀ ਟਰਕੀਆਨਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਕ੍ਰਿਸ਼ਨ ਧਨੋਟਾ ਯੂਬਾ ਸਿਟੀ ਜੀਐਨਯੂ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨਾਂ ਸੈਂਟਰ ਲੇਲਾ ਦੀ ਨੀਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-270-0113 ਤੇ। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਸਤਨਾਮ ਸਿੰਘ ਸੰਨੀ ਪੁਰੇਵਾਲ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲਿੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਮੰਗਲ ਸਿੰਘ ਸਮਰਾ ਨਾਰਥਵੁੱਡ ਮੋਟਲ USA ਕੈਨੇਡਾ ਬਾਰਡਰ ਤੇ ਹੈ ਬਲੇਨ ਤੋਂ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਹਰਜੀਤ ਸਿੰਘ ਲੈਥਰੋਪ, ਇਕਬਾਲ ਸਿੰਘ ਜੋਹਲ, ਗੁਰਦੇਵ ਸਿੰਘ ਐਲੇ ਤੋਂ, ਗੁਰਮੇਲ ਬਾਸੀ ਐਲਗਰੋਵ, ਹਰਨੇਕ ਸਿੰਘ ਪਾਬਲਾ ਵਾਸ਼ਿੰਗਟਨ ਰੈਂਟਨ, ਸਿਕੰਦਰ ਸਿੰਘ ਗਰੇਵਾਲ ਟ੍ਰੇਸੀ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਪਰਮਜੀਤ ਸਿੰਘ ਦਾਖਾ ਬਰਕਲੇ, ਕਰਮਜੀਤ ਸਿੰਘ ਟਰਲਕ ਤੋਂ ਤੇ ਊੜਾ ਡੈਟ ਰਿਲੀਫ ਵਾਲੇ ਨਿਰਮਲ ਮਾਨ। ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ ਤਾਂ ਕਾਲ ਕਰ ਸਕਦੇ ਹੋ 888-888-9914 ਦੇ ਉੱਤੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200 ਤੇ ਅੱਜ ਦਾ ਇਹ ਅਪਡੇਟ ਅਮਰੀਕਾ ਪ੍ਰੋਗਰਾਮ ਸਾਲ 2026 ਦੀ 3 ਜੂਨ ਦਾ ਪ੍ਰੋਗਰਾਮ ਹੈ ਤੇ ਪ੍ਰੋਗਰਾਮ ਦੇ ਵਿੱਚ ਪਹਿਲਾਂ ਆਪਾਂ ਸ਼ੁਰੂਆਤ ਕਰਾਂਗੇ ਅੱਜ ਦੀ ਜਿਹੜੀ ਸਿੱਖ ਇਤਿਹਾਸ ਤੋਂ ਜੂਨ ਦੇ ਤੀਜੇ ਘੱਲੂਘਾਰੇ ਤੋਂ ਤੇ ਉਸ ਤੋਂ ਬਾਅਦ ਚੋਣਾਂ ਦੇ ਉੱਤੇ ਨਜ਼ਰ ਮਾਰਾਂਗੇ, ਨਤੀਜਿਆਂ ਦੇ ਉੱਤੇ ਨਜ਼ਰ ਮਾਰਾਂਗੇ। ਜੀ ਹਰਜੋਤ ਸਿੰਘ ਜੀ। ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਆ ਸਰੋਤਿਓ, ਜਿਹੜਾ ਇਹ ਸਾਰਾ ਹਫਤਾ ਆ ਘੱਲੂਘਾਰਾ ਹਫਤਾ ਚੱਲ ਰਿਹਾ, ਤੀਜਾ ਵੱਡਾ ਘੱਲੂਘਾਰਾ ਜੋ ਉਸ ਟਾਈਮ ਦੀ ਸਰਕਾਰ ਸੀ ਇੰਦਰਾ ਗਾਂਧੀ ਦੀ, ਉਸਨੇ ਸ਼੍ਰੀ ਦਰਬਾਰ ਸਾਹਿਬ, ਅਕਾਲ ਤਖਤ ਸਾਹਿਬ ਤੇ 100 ਦੇ ਕਰੀਬ ਗੁਰੂ ਘਰ ਜਿਨ੍ਹਾਂ ਦੇ ਉੱਤੇ 1 ਲੱਖ ਤੋਂ ਵੱਧ ਇੰਡੀਆ ਦੀ ਫੌਜ, CRPF ਤੇ ਹੋਰ ਫੌਜਾਂ ਨੂੰ ਚਾੜ ਕੇ ਜਿਹੜਾ ਇਹ ਇੰਨਾ ਵੱਡਾ ਜ਼ੁਲਮ ਕੀਤਾ ਸੀ, ਜਿਹਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਆਪਣੇ ਜਿਹੜੇ ਸਿੱਖ ਆ ਬੱਚੇ, ਭੈਣ ਭਰਾ ਉਹ ਸ਼ਹੀਦ ਹੋ ਗਏ। ਸੋ ਅੱਜ ਜੂਨ 3 1984 ਵਾਲੇ ਦਿਨ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਨ ਸੀਗਾ। ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਪਹੁੰਚੀਆਂ ਹੋਈਆਂ ਸੀਗੀਆਂ ਤੇ ਇੰਡੀਅਨ ਮਿਲਟਰੀ ਨੇ ਪੂਰਾ ਕਰਫਿਊ ਜਿਹੜਾ ਲਾ ਦਿੱਤਾ। ਪਹਿਲਾਂ ਜਾਣ ਦਿੱਤੀ ਸੰਗਤਾਂ ਨੂੰ, ਬਾਅਦ ਦੇ ਵਿੱਚ ਜਿਹੜਾ ਕਰਫਿਊ ਲਾ ਦਿੱਤਾ ਤੇ ਪੂਰਾ ਮੀਡੀਆ ਜਿਹੜਾ ਆ ਉਹ ਬਲੈਕ ਆਊਟ ਕਰ ਦਿੱਤਾ ਤੇ ਸਟੇਟ ਨੂੰ ਜਿਹੜਾ ਟੋਟਲੀ ਸੀਲ ਕਰ ਦਿੱਤਾ ਗਿਆ। ਕਿਸੇ ਤਰ੍ਹਾਂ ਦੀ ਵੀ ਜਿਹੜੀ ਕਮਿਊਨੀਕੇਸ਼ਨ ਆ ਉਸ ਨੂੰ ਕੱਟ ਆਫ ਕਰ ਦਿੱਤਾ ਗਿਆ। ਸੋ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਦਿਨ ਸੀ, ਜਿਹਦੇ ਕਰਕੇ ਲੋਕ ਸੰਗਤਾਂ ਜਿਹੜੀਆਂ ਸੀਗੀਆਂ ਉਹ ਦਰਬਾਰ ਸਾਹਿਬ ਮੱਥਾ ਟੇਕਣ ਗਈਆਂ ਹੋਈਆਂ ਸੀਗੀਆਂ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਇਨੋਸੈਂਟ ਜਿਹੜੇ ਸ਼ਰਧਾਲੂ ਸੀਗੇ ਉਹ ਉੱਥੇ ਪਹੁੰਚੇ ਹੋਏ ਸੀਗੇ। ਸੋ ਅੱਜ ਉਹਨਾਂ ਨੇ ਪੂਰੀ ਤਰ੍ਹਾਂ ਘੇਰਿਆ ਤੇ ਕਿਸੇ ਨੂੰ ਬਾਹਰ ਨਹੀਂ ਜਾਣ ਦਿੱਤਾ, ਕਰਫਿਊ ਲਾ ਦਿੱਤਾ ਗਿਆ ਤੇ ਕੱਲ ਨੂੰ ਜਿਹੜਾ 4 ਜੂਨ ਨੂੰ ਪੂਰਾ ਫੁੱਲ ਫਲੈਜ ਜਿਹੜਾ ਅਟੈਕ ਆ ਉਹ ਭਾਰਤ ਦੀ ਸਰਕਾਰ ਵੱਲੋਂ ਦਰਬਾਰ ਸਾਹਿਬ ਤੇ ਅਕਾਲ ਤਖਤ ਸਾਹਿਬ ਤੇ ਕੀਤਾ ਗਿਆ। ਜੀ ਬਿਲਕੁਲ। ਸੋ ਬਹੁਤ ਜ਼ੁਲਮ ਦਾ ਕਹਿਰ ਸੀਗਾ। ਜਿਵੇਂ ਆਪਾਂ 3 ਜੂਨ ਦੇ ਵਿੱਚ ਅੱਜ ਬੈਠੇ ਤਾਂ ਅੱਜ ਦੇ ਦਿਨ ਹਾਲਾਤ ਜੇ ਬਿਲਕੁਲ ਬਦਲ ਚੁੱਕੇ ਸੀਗੇ। ਪੰਜਾਬ ਦੇ ਇਹਨਾਂ ਹਾਲਾਤਾਂ ਨੇ ਨਾ ਸਿਰਫ ਪੰਜਾਬ ਦਾ ਜਾਨੀ ਨੁਕਸਾਨ ਕੀਤਾ, ਮਾਲੀ ਨੁਕਸਾਨ ਕੀਤਾ, ਭਾਵਨਾਤਮਕ ਤੌਰ ਤੇ ਵੀ ਪੰਜਾਬ ਦੇ ਵਿੱਚ ਰਹਿੰਦੇ ਲੋਕਾਂ ਨੂੰ, ਨਾ ਸਿਰਫ ਸਿੱਖਾਂ ਨੂੰ ਬਲਕਿ ਸਿੱਖਾਂ ਨੂੰ ਵੀ ਕਹਿ ਸਕਦੇ ਆਪਾਂ ਸਾਰਿਆਂ ਨੂੰ ਹੀ ਬਹੁਤ ਵੱਡੀ ਭਾਵਨਾਤਮਕ ਜਿਹੜੀ ਆ ਸੱਟ ਮਾਰੀ। ਤੇ ਇਹਨਾਂ ਇਸ 6 ਦਿਨਾਂ ਨੇ ਆਉਣ ਵਾਲੇ ਅਗਲੇ ਦਹਾਕਿਆਂ ਦੀ ਜਿਹੜੀ ਪੂਰੀ ਰੂਪਰੇਖਾ ਪੰਜਾਬ ਦੇ ਲਈ ਬਦਲ ਦਿੱਤੀ। ਉਸ ਤੋਂ ਬਾਅਦ ਪੰਜਾਬ ਦੇ ਵਿੱਚ ਪੰਜਾਬ ਦੀ ਪੁਲਿਸ ਵੱਲੋਂ ਬਹੁਤ ਵੱਡੇ ਪੱਧਰ ਤੇ ਖੂਨ ਖਰਾਬਾ ਹੋਇਆ, ਬੇਦੋਸ਼ੀ ਲੋਕਾਂ ਨੂੰ ਪੁਲਿਸ ਵੱਲੋਂ ਮਾਰਿਆ ਗਿਆ ਤੇ ਇਹ ਸਿਲਸਿਲਾ ਕਈ ਸਾਲਾਂ ਤੱਕ ਜਾਰੀ ਰਿਹਾ, ਜਿਸ ਦੇ ਸਿੱਟੇ ਵਜੋਂ ਪੰਜਾਬ ਦੇ ਵਿੱਚ ਜਿਹੜੇ ਅੱਜ ਆਪਾਂ ਇਹਨਾਂ ਮੁਲਕਾਂ ਦੇ ਵਿੱਚ ਬੈਠੇ ਹਾਂ, ਉਹ ਸਿਸਟਮ ਨੇ ਸਾਨੂੰ ਉੱਥੋਂ ਹਿਜਰਤ ਕਰਨ ਦੇ ਲਈ ਮਜਬੂਰ ਕੀਤਾ। ਸਾਡੇ ਪਿਓਾਂ ਨੂੰ, ਸਾਡੇ ਦਾਦਿਆਂ ਨੂੰ ਉੱਥੋਂ ਕੁੱਟ-ਕੁੱਟ ਕੇ ਭਜਾਇਆ ਗਿਆ ਤੇ ਇਸ ਕਰਕੇ ਅਸੀਂ ਇਹਨਾਂ ਮੁਲਕਾਂ ਦੇ ਵਿੱਚ ਆਉਣ ਤੇ ਮਜਬੂਰ ਹੋਏ ਹਾਂ ਤੇ ਇਹ ਜਿਹੜੇ ਸਾਕੇ ਨੇ ਸਾਨੂੰ ਕਦੇ ਵੀ ਨਹੀਂ ਭੁੱਲਣੇ ਚਾਹੀਦੇ। ਜੀ 36 ਘੰਟੇ ਦਾ ਕਰਫਿਊ ਲਾ ਦਿੱਤਾ ਗਿਆ ਸੀ। ਇੰਦਰਾ ਗਾਂਧੀ ਨੇ ਐਡਰੈਸ ਕੀਤਾ ਨੇਸ਼ਨ ਨੂੰ ਫॉर ਪੀਸ ਤੇ ਦੂਸਰੇ ਪਾਸੇ ਪਤਾ ਹੀ ਆ ਵੀ ਕਿੰਨੇ ਮਹੀਨਿਆਂ ਤੋਂ ਜਿਹੜੀ ਉਹ ਤਿਆਰੀ ਕਰ ਰਹੇ ਸੀ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਫੌਜੀ ਭੇਜੇ ਹੋਏ ਸੀ ਤਾਂ ਕਿ ਫੁੱਲ ਸਕੇਲ ਜਿਹੜੀ ਵਾਰ ਉਹ ਸ਼ੁਰੂ ਕੀਤੀ ਜਾ ਸਕੇ ਤੇ ਅਨਆਰਮਡ ਜਿਹੜੇ ਸਿਵਲੀਅਨ ਟਾਰਗੇਟ ਕੀਤੇ ਗਏ ਇਨਸਾਈਡ ਦਾ ਕੰਪਲੈਕਸ। ਸੋ ਬਹੁਤ ਮੈਜੋਰਿਟੀ ਦੇ ਵਿੱਚ ਤਾਂ ਲੋਕ ਸਿਰਫ
ਗੁਰਪੁਰਬ ਮਨਾਉਣੇ ਗਏ ਸੀ, ਮੱਥਾ ਟੇਕਣ ਗਏ ਜੀ ਸੀ। ਬਿਲਕੁਲ ਤੇ ਜਿਹੜੇ 1 ਜੂਨ ਨੂੰ ਸਿੰਘ ਸ਼ਹੀਦ ਹੋਏ ਸੀ, ਭਾਈ ਮਹਿੰਗਾ ਸਿੰਘ, ਤੇ ਉਹਨਾਂ ਦਾ ਜਿਹੜਾ ਫਿਰ ਸੰਸਕਾਰ ਕੀਤਾ ਗਿਆ ਸੀ 3 ਜੂਨ ਨੂੰ। ਜੋ ਡਿਪਾਰਟਮੈਂਟ ਜਿਹੜੇ ਦਰਬਾਰ ਸਾਹਿਬ ਦਾ ਕੰਪਲੈਕਸ ਸੀ, ਉਹਦੇ ਵਿੱਚ ਜਿਹੜੀ ਕਿਸੇ ਤਰ੍ਹਾਂ ਦਾ ਵੀ ਜਿਹੜਾ ਟੈਲੀਫੋਨ ਕਨੈਕਸ਼ਨ ਸੀ, ਉਹਨੂੰ ਪੂਰੀ ਤਰ੍ਹਾਂ ਕੱਟ ਆਫ ਕਰ ਦਿੱਤਾ ਗਿਆ ਸੀਗਾ। ਜੀ ਸੋ ਬਹੁਤ ਘੱਟ ਗਿਣਤੀ ਦੇ ਵਿੱਚ ਜਿਹੜੇ ਆਰਮਡ ਸਿੱਖ ਸੀਗੇ, ਜਿਹੜੇ ਉਸ ਕੰਪਲੈਕਸ ਦੇ ਵਿੱਚ ਸੀਗੇ, ਤੇ ਗਵਰਨਮੈਂਟ ਨੇ ਪੂਰੀ ਤਰ੍ਹਾਂ ਪੰਜਾਬ ਨੂੰ ਪੂਰੀ ਦੁਨੀਆ ਦੇ ਨਾਲੋਂ ਘੱਟ ਕਰ ਦਿੱਤਾ ਸੀ। ਜੀ ਬਿਲਕੁਲ। ਸੋ ਇਹ ਸੀਗਾ ਅੱਜ ਦਾ 3 ਜੂਨ ਦਾ ਜਿਹੜਾ ਇਤਿਹਾਸ, ਜਿਹਦੇ ਉੱਤੇ ਆਪਾਂ ਝਾਤ-ਖੋਰੀ ਕੀਤੀ ਆ। ਖਬਰਾਂ ਦੁਨੀਆ ਭਰ ਦੇ ਵਿੱਚ ਬਹੁਤ ਕੁਝ ਵਾਪਰਿਆ, ਉਹਦੇ ਤੇ ਵੀ ਝਾਤ-ਖੋਰੀ ਕਰਾਂਗੇ। ਯੂਐਸ ਦੇ ਵਿੱਚ ਬਹੁਤ ਕੁਝ ਵਾਪਰਿਆ, ਪਰ ਆਪਾਂ ਸ਼ੁਰੂਆਤ ਕਰਦੇ ਹਾਂ ਜਿਹੜੇ ਕੈਲੀਫੋਰਨੀਆ ਦੀਆਂ ਇਲੈਕਸ਼ਨ ਸੀਗੀਆਂ। ਅੱਜ ਇੱਕ ਬਹੁਤ ਵੱਡਾ ਝਟਕਾ ਲੱਗਿਆ, ਖਾਸ ਕਰਕੇ ਉਹਨਾਂ ਲੋਕਾਂ ਨੂੰ ਜਿਹੜੇ ਚਾਹੁੰਦੇ ਸੀਗੇ ਕਿ ਇੱਕ ਵਾਰ ਫਿਰ ਤੋਂ ਸਿੱਖ ਜਿਹੜੇ ਨੇ ਕਾਂਗਰਸ ਦੇ ਵਿੱਚ ਪਹੁੰਚਣ। ਜਸਮੀਤ ਬੈਂਸ, ਜਿਨ੍ਹਾਂ ਦੇ ਲਈ ਆਪਾਂ ਰੇਡੀਓ ਤੇ ਵੀ ਤੁਹਾਨੂੰ ਸਾਰਿਆਂ ਨੂੰ ਗੁਹਾਰ ਲਾਈ ਸੀ, ਤੇ ਸਿੱਖ ਭਾਈਚਾਰੇ ਦੇ ਵਿੱਚੋਂ ਬਹੁਤ ਸਾਰੇ ਲੋਕਾਂ ਨੇ, ਪੰਜਾਬੀ ਭਾਈਚਾਰੇ ਦੇ ਵਿੱਚੋਂ ਵੀ ਜ਼ੋਰ ਮਾਰਿਆ ਸੀ, ਉਹ ਜਿਹੜੇ ਨੇ ਉਹ ਚੋਣ ਦੇ ਵਿੱਚ ਪਿੱਛੇ ਰਹਿ ਗਏ ਨੇ। ਤੇ ਹੋਰ ਵੀ ਜਿਹੜੇ ਬਾਕੀ ਦੇ ਕੈਂਡੀਡੇਟ ਨੇ, ਆਪਾਂ ਉਹਨਾਂ ਦੇ ਬਾਰੇ ਵੀ ਜਿਹੜੀ ਤਫਸੀਲ ਦੇ ਨਾਲ ਤੁਹਾਨੂੰ ਇਹਨਾਂ ਸਾਰੀਆਂ ਚੋਣਾਂ ਦੇ ਉੱਤੇ ਝਾਤ-ਖੋਰੀ ਕਰਦੇ ਹਾਂ। ਜੀ ਜੀ, ਕੈਲੀਫੋਰਨੀਆ ਦੀ ਗਵਰਨਰ ਦੀ ਰੇਸ, ਹੋਰ ਬਹੁਤ ਸਾਰੀਆਂ ਰੇਸਿਸ ਸੀਗੀਆਂ। ਜੀ ਸੋ ਗਵਰਨਰ ਦੀ ਰੇਸ ਦੇ ਵਿੱਚ ਟੌਮ ਸਟੇਅਰ, ਜ਼ੈਵੀਅਰ ਬਸੇਰਾ, ਸਟੀਵ ਬਿਲਟਨ, ਇਹ 8-9 ਜਿਹੜੇ ਮੇਨ ਕੈਂਡੀਡੇਟ ਸੀ। ਪਰ ਉੱਦਾਂ ਜਿਹੜੇ 61 ਦੇ ਕਰੀਬ ਕੈਂਡੀਡੇਟ ਸੀਗੇ। 60% ਦੇ ਕਰੀਬ ਜਿਹੜੀਆਂ ਵੋਟਾਂ ਕਾਊਂਟ ਹੋਈਆਂ, ਉਹਦੇ ਵਿੱਚ 2 ਜਿਹੜੇ ਆ ਮੇਨ ਚੱਲ ਰਹੇ ਹੈਗੇ ਆ ਇਸ ਵੇਲੇ, ਹਾਵੀਅਰ ਬਸੇਰਾ ਤੇ ਸਟੀਵ ਹਿਲਟਨ। ਜੀ ਸਟੀਵ ਹਿਲਟਨ ਰਿਪਬਲਿਕਨ ਹੈਗੇ ਆ, ਹਾਵੀਅਰ ਬਸੇਰਾ ਇਹ ਸਾਬਕਾ ਜਿਹੜੇ ਆ ਹੈਲਥ ਤੇ ਹਿਊਮਨ ਸਰਵਿਸਿਜ਼ ਦੇ ਸੈਕਟਰੀ ਰਹਿ ਚੁੱਕੇ ਹੈਗੇ ਆ। ਤੇ ਤੀਸਰੇ ਨੰਬਰ ਤੇ ਜਿਹੜੇ ਬਿਲੀਅਨਰ ਐਕਟਿਵਿਸਟ ਹੈਗੇ ਆ, ਟੌਮ ਸਟੇਅਰ। ਸੋ ਉਹ ਦੂਜੀ ਪੋਜੀਸ਼ਨ ਦੇ ਲਈ ਫਾਈਟ ਕਰ ਰਹੇ ਹੈਗੇ। ਜਿਹੜੇ ਰਿਪਬਲਿਕਨ ਰਿਵਰਸਾਈਡ ਕਾਉਂਟੀ ਸ਼ੈਰਿਫ ਸ਼ੈਡ ਬਿਆੰਕੋ, ਉਹ 4th ਪਲੇਸ ਦੇ ਉੱਤੇ ਇਸ ਟਾਈਮ ਹੈਗਾ। ਹਿਲਟਨ ਦੇ ਕੋਲ 28% ਸਪੋਰਟ ਆ, ਸੋ ਇਨ ਆਲ ਪਾਰਟੀ ਪ੍ਰਾਇਮਰੀਜ਼ ਦੇ ਵਿੱਚ, ਤੇ ਬਸੇਰਾ ਦੇ ਕੋਲ 25 ਤੇ ਸਟੇਅਰ ਦੇ ਕੋਲ 20%। ਬਿਆੰਕੋ ਜਿਹੜਾ ਕੈਂਡੀਡੇਟ ਆ, ਉਹਦੇ ਕੋਲ 11% ਦੇ ਕਰੀਬ ਜਿਹੜੀ ਸਪੋਰਟ ਲੋਕਾਂ ਦੀ ਸੀਗੀ। ਜਿਹੜੀਆਂ ਇਲੈਕਸ਼ਨਸ ਹੋਈਆਂ ਉਹਦੇ ਵਿੱਚ ਜੇ ਦੇਖਿਆ ਜਾਵੇ। ਇਸੇ ਤਰ੍ਹਾਂ ਲਾਸ ਐਂਜਲਸ ਦੇ ਵਿੱਚ ਮੇਅਰ ਦੀ ਇਲੈਕਸ਼ਨ ਸੀ। ਮੇਅਰ ਦੀ ਇਲੈਕਸ਼ਨ ਨੂੰ ਲੈ ਕੇ ਕੈਰਨ ਬੈਸ, ਜਿਹੜੀ ਪਹਿਲਾਂ ਵੀ ਮੇਅਰ ਆ, ਉਹ 37% ਜੋ ਉਹਦੇ ਕੋਲ ਵੋਟਾਂ ਆਈਆਂ ਹੈਗੀਆਂ ਆ। ਸਪੈਂਸਰ ਪ੍ਰੈਟ, ਉਹਦੇ ਕੋਲ 30% ਤੇ ਨਿਥਿਆ ਰਮਨ, ਉਹਦੇ ਕੋਲ 21%, ਉਹ ਤੀਜੇ ਨੰਬਰ ਦੇ ਉੱਤੇ ਰਹੀ ਹੈਗੀ ਆ। ਜੀ ਬਿਲਕੁਲ ਜੀ। ਇਸੇ ਤਰ੍ਹਾਂ ਜੇਕਰ ਆਪਾਂ ਫ੍ਰੈਜ਼ਨੋ ਸਿਟੀ ਕਾਉਂਸਲ ਦੇ ਉੱਤੇ ਝਾਤ-ਖੋਰੀ ਕਰੀਏ, ਤਾਂ ਰੌਬ ਫਿਊਂਟਸ ਜਿਹੜੇ ਨੇ ਉਹ ਸਿਟੀ ਕਾਉਂਸਲ ਦੇ ਵਿੱਚ ਡਿਸਟ੍ਰਿਕਟ 1 ਦੇ ਵਿੱਚੋਂ 37% ਵੋਟਾਂ ਦੇ ਨਾਲ ਅੱਗੇ ਨੇ, ਜਿੱਤ ਚੁੱਕੇ ਨੇ। 2299 ਉਹਨਾਂ ਨੂੰ ਟੋਟਲ ਵੋਟਾਂ ਪਈਆਂ ਨੇ। ਨੈਨਦੀਪ ਸਿੰਘ ਇੱਥੋਂ ਰੇਸ ਦੇ ਵਿੱਚ ਸੀਗੇ, ਉਹ ਦੂਜੇ ਨੰਬਰ ਤੇ ਨੇ। ਮੌਂਟੇ ਫੋਕਸ ਜਿਹੜੇ ਨੇ ਉਹ 837 ਵੋਟਾਂ ਨਾਲ ਤੀਜੇ ਨੰਬਰ ਤੇ ਜੋਏ ਹਿੰਜੋਸਾ ਜਿਹੜੇ ਸੀਗੇ ਉਹ ਚੌਥੇ ਨੰਬਰ ਤੇ ਨੇ, ਮਾਫ ਕਰਨਾ। ਸਿਟੀ ਕਾਉਂਸਲ ਡਿਸਟ੍ਰਿਕਟ 3 ਦੇ ਵਿੱਚੋਂ ਜਵਾਕਿਨ ਅਰਾਮਬੁਲਾ ਜਿਹੜੇ ਨੇ ਉਹ 1000 ਵੋਟਾਂ ਦੇ ਨਾਲ ਸਭ ਤੋਂ ਉੱਪਰ ਨੇ। 28% ਉਹਨਾਂ ਨੂੰ ਵੋਟਾਂ ਜਿਹੜੀਆਂ ਨੇ ਉਹ ਬਣੀਆਂ ਨੇ, ਤੇ ਉਹਨਾਂ ਦੇ ਜਿਹੜੀ ਉਹਨਾਂ ਨੂੰ ਪਿੱਛੇ ਉਹਨਾਂ ਦੇ ਰਹਿ ਗਏ ਨੇ ਕੇਸ਼ੀਆ ਥਾਮਸ। ਕਾਫੀ ਇਹਨਾਂ ਨੇ ਜ਼ੋਰ ਮਾਰਿਆ ਸੀਗਾ, ਪਰ 995 ਵੋਟਾਂ, 1037 ਤੇ 995 ਦੇ ਵਿੱਚ ਤੁਸੀਂ ਦੇਖ ਲਓ ਕਿ 42 ਵੋਟਾਂ ਦਾ ਹੀ ਫਰਕ ਬਣਦਾ। ਸੋ ਇਹ ਵੀ ਜਿਹੜੀ ਰੇਸ ਸੀ ਉਹ ਕਾਫੀ ਤਕੜੀ ਸੀਗੀ, ਮਤਲਬ ਫਸਵੀਂ ਟੱਕਰ ਆਪਾਂ ਇਹਦੇ ਜਿਹੜੀ ਆ ਉਹ ਕਹਿ ਸਕਦੇ ਹਾਂ। ਸਿਟੀ ਕਾਉਂਸਲ ਡਿਸਟ੍ਰਿਕਟ 5 ਦੇ ਵਿੱਚੋਂ ਬ੍ਰੈਂਡਨ ਵੈਂਗ 2429 ਵੋਟਾਂ ਦੇ ਨਾਲ ਜਿੱਤੇ ਨੇ, ਤੇ ਡੇਨੀਅਲ ਪਾਰਾ ਜਿਹੜੇ ਨੇ 1423 ਵੋਟਾਂ ਦੇ ਨਾਲ ਉਹਨਾਂ ਤੋਂ ਪਿੱਛੇ ਰਹਿ ਗਏ। ਸਿਟੀ ਕਾਉਂਸਲ ਡਿਸਟ੍ਰਿਕਟ 7 ਤੋਂ ਨਵ ਗੁਰਮ ਜਿਹੜੇ ਨੇ ਉਹ 1610 ਵੋਟਾਂ, 1610 ਵੋਟਾਂ, 38% ਉਹਨਾਂ ਨੂੰ ਵੋਟਾਂ ਪਈਆਂ ਨੇ। ਤੇ ਐਰੀਆਨਾ ਮਾਰਟਿਨ ਜਿਹੜੇ ਸੀਗੇ ਉਹ ਕਾਫੀ ਪਿੱਛੇ ਇਹਨਾਂ ਦੇ ਚਲੇ ਗਏ, ਕਾਫੀ ਫਸਵੀਂ ਟੱਕਰ ਸੀਗੀ, ਪਰ ਨਰਵ ਗੁਰਮ ਜਿਹੜੇ ਨੇ ਬਾਜ਼ੀ ਮਾਰ ਗਏ ਨੇ। 1523 ਵੋਟਾਂ ਦੇ ਨਾਲ ਉਹ ਜਿਹੜੇ ਨੇ ਸਿਟੀ ਕਾਉਂਸਲ ਡਿਸਟ੍ਰਿਕਟ 7 ਤੋਂ ਜਿੱਤ ਪ੍ਰਾਪਤ ਕਰ ਚੁੱਕੇ ਨੇ। ਤੇ ਜੇਕਰ ਸਿਟੀ ਫ੍ਰੈਜ਼ਨੋ ਕਾਉਂਟੀ ਸੁਪਰਵਾਈਜ਼ਰਸ ਦੀ ਗੱਲ ਕਰੀਏ, ਕਾਉਂਟੀ ਡਿਸਟ੍ਰਿਕਟ 1 ਦੀ, ਤਾਂ ਇੱਥੋਂ ਮਾਈਕ ਕੈਰਾਬਸੀ ਜਿਹੜੇ ਨੇ ਉਹਨਾਂ ਨੇ 4600 ਵੋਟਾਂ ਦੇ ਨਾਲ ਜਿਹੜੀ ਆ ਉਹ ਲੀਡ ਹਾਸਲ ਕਰ ਲਈ ਹੈ, ਤੇ 35% ਉਹਨਾਂ ਨੂੰ ਵੋਟਾਂ ਪਈਆਂ ਨੇ। ਮਾਰਗਰੇਟ ਮੀਮਸ ਜਿਹੜੇ ਨੇ ਡਿਸਟ੍ਰਿਕਟ 4 ਤੋਂ, ਕਾਉਂਟੀ ਡਿਸਟ੍ਰਿਕਟ 4 ਤੋਂ ਜਿੱਤ ਚੁੱਕੇ ਨੇ 9861 ਵੋਟਾਂ ਦੇ ਨਾਲ। ਤੇ ਫ੍ਰੈਜ਼ਨੋ ਕਾਉਂਟੀ ਸੁਪਰੀਟੈਂਡੈਂਟ ਆਫ ਸਕੂਲਸ ਦੇ ਵਿੱਚ ਮਿਸ਼ੇਲ ਕੈਂਟਵੈਲ ਜਿਹੜੇ ਨੇ ਉਹਨਾਂ ਨੇ ਬਾਜ਼ੀ ਮਾਰੀ ਹੈ। 37341 ਵੋਟਾਂ ਉਹਨਾਂ ਨੂੰ ਜਿਹੜੀਆਂ ਉਹ ਪਈਆਂ ਨੇ। ਇਸੇ ਤਰ੍ਹਾਂ ਜੇਕਰ ਸਟੇਟ ਰੇਸ ਦੀ ਗੱਲ ਕਰੀਏ, ਤਾਂ
ਉਹਨਾਂ ਦੇ ਵਿੱਚੋਂ ਡੇਵਿਡ ਵਾਲਡਾਹੋ ਜਿਹੜੇ ਨੇ GOP ਤੋਂ ਉਹ ਜਿੱਤ ਚੁੱਕੇ ਨੇ 18,256 ਵੋਟਾਂ ਤੇ ਇੱਥੇ ਜਸਮੀਤ ਬੈਂਸ 10,529 ਵੋਟਾਂ 25% ਉਹਨਾਂ ਨੂੰ ਵੋਟਾਂ ਪਈਆਂ ਨੇ, ਪਰ ਡੇਵਿਡ ਵਾਲਡਾਹੋ ਜਿਹੜੇ ਨੇ ਉਹ 44% ਵੋਟਾਂ ਲੈ ਗਏ। ਇੱਥੋਂ ਆਪਾਂ ਨੂੰ ਪਤਾ ਲੱਗਦਾ ਵੀ ਆਪਾਂ ਨੂੰ ਬਹੁਤ ਜ਼ਿਆਦਾ ਜ਼ੋਰ ਜਿਹੜਾ ਉਹ ਮਾਰਨਾ ਚਾਹੀਦਾ ਸੀਗਾ। ਤੇ ਕੈਲੀਫੋਰਨੀਆ ਡਿਸਟ੍ਰਿਕਟ 27 ਆਲ ਪਾਰਟੀ ਪ੍ਰਾਇਮਰੀ ਸੀਗੀ ਸਟੇਟ ਅਸੈਂਬਲੀ ਦੀ, ਉਹਦੇ ਵਿੱਚ ਜਪਜੀਤ ਸਿੰਘ ਉੱਪਰ ਲੜ ਰਹੇ ਸੀ ਪੰਜਾਬੀ ਭਾਈਚਾਰੇ ਦੇ ਕੰਨਿਓ, ਤੇ ਉਹ ਵੀ 13% ਜਿਹੜੀਆਂ ਵੋਟਾਂ ਨੇ ਉਹ ਹਾਸਲ ਕਰ ਸਕੇ ਨੇ। ਇਸੇ ਤਰ੍ਹਾਂ ਇੱਕ ਹੋਰ ਜਿਹੜੀ ਆ ਆਲ ਪਾਰਟੀ ਪ੍ਰਾਇਮਰੀ ਸੀਗੀ ਡਿਸਟ੍ਰਿਕਟ 16 ਤੋਂ, ਜਿੱਥੇ ਮਨਪ੍ਰੀਤ ਕੌਰ ਚੋਣ ਮੈਦਾਨ ਦੇ ਵਿੱਚ ਸੀਗੇ ਡੈਮੋਕ੍ਰੇਟ ਪਾਰਟੀ ਵੱਲੋਂ, ਉਹਨਾਂ ਦੇ ਉੱਤੇ ਨਜ਼ਰਾਂ ਸਨ, ਉਹ ਵੀ ਤੀਜੇ ਨੰਬਰ ਤੇ ਨੇ। ਇੱਥੋਂ ਗੁਲਿਰਮੋ ਜਿਹੜੇ ਨੇ ਉਹ ਚੋਣ ਜਿਹੜੇ ਜਿੱਤ ਚੁੱਕੇ ਨੇ 29,314 ਵੋਟਾਂ ਜਿਹੜੀਆਂ ਉਹਨਾਂ ਨੇ ਹਾਸਲ ਕੀਤੀਆਂ ਨੇ। ਤੇ ਕੈਲੀਫੋਰਨੀਆ ਜਿਹੜੀ ਪ੍ਰਾਇਮਰੀ ਗਵਰਨਰ ਦੀ, ਉਹਦੇ ਬਾਰੇ ਤੁਹਾਨੂੰ ਹਰਜੋਤ ਸਿੰਘ ਖਾਲਸਾ ਜੀ ਜਾਣਕਾਰੀ ਦੇ ਚੁੱਕੇ ਨੇ। ਸਟੀਵ ਹਿਲਟਨ ਪਹਿਲੇ ਨੰਬਰ ਤੇ ਨੇ, 58% ਵੋਟ ਕਾਊਂਟ ਹੋਏ ਨੇ ਫਿਲਹਾਲ ਦੀ ਘੜੀ ਤੇ 13,86,000 ਉਹਨਾਂ ਨੂੰ ਵੋਟਾਂ ਪਈਆਂ ਨੇ। ਹਾਵੀਅਰ ਬਸੇਰਾ 12,67,000 ਵੋਟਾਂ ਦੇ ਨਾਲ ਉਹਨਾਂ ਤੋਂ ਬਿਲਕੁਲ ਨੇੜ ਦੀ ਟੱਕਰ ਹੈ, ਹਾਲਾਂਕਿ ਦੋਨਾਂ ਦਾ ਪਰਸੈਂਟੇਜ ਕਾਫੀ ਫਰਕ ਹੈ। ਉਹਨਾਂ ਨੂੰ 27% ਪਈਆਂ ਨੇ, ਇਹਨਾਂ ਨੂੰ 25.4% ਵੋਟਾਂ ਜਿਹੜੀਆਂ ਨੇ ਉਹ ਪਈਆਂ ਨੇ, ਤੇ ਟੌਮ ਸਟੇਅਰ ਵੀ ਇਹਨਾਂ ਦੇ ਪਿੱਛੇ ਨੇ। ਸੋ ਦੋ ਡੈਮੋਕ੍ਰੇਟ ਤੇ ਇੱਕ ਜਿਹੜੇ ਰਿਪਬਲਿਕਨ ਸਟੀਵ ਹਾਲਟਨ ਇਸ ਟਾਈਮ ਪਿੱਛੇ ਚੱਲ ਰਹੇ ਨੇ, ਤੇ 58% ਵੋਟ ਕਾਊਂਟ ਜਿਹੜਾ ਹੋਇਆ ਉਹਦੇ ਹਿਸਾਬ ਦੇ ਨਾਲ ਆਪਾਂ ਤੁਹਾਨੂੰ ਇਹ ਜਾਣਕਾਰੀ ਜਿਹੜੀ ਆ ਉਹ ਦੇ ਰਹੇ ਹਾਂ ਜੀ। ਜੀ ਬਿਲਕੁਲ, ਇਸੇ ਤਰ੍ਹਾਂ ਜੇ ਨੈਨਦੀਪ ਉਹਨਾਂ ਦੇ ਇਲੈਕਸ਼ਨ ਦੀ ਤੇ ਨਵ ਗੁਰਮਾ ਉਹਨਾਂ ਦਾ ਵੀ ਆਪਾਂ ਤੁਹਾਨੂੰ ਦੱਸਾਂਗੇ ਵੀ ਜੇ ਉਹਨਾਂ ਦੇ ਇਲੈਕਸ਼ਨ ਦੇ ਰਿਜ਼ਲਟਸ ਕਿੱਦਾਂ ਦੇ ਆਏ ਹੈਗੇ ਆ, ਪਰ ਮੋਟੇ ਜਿਹੜੇ ਆ ਆਪਾਂ ਤੁਹਾਨੂੰ ਦੱਸ ਦਿੱਤੇ ਹੈਗੇ ਆ ਗਵਰਨਰ ਦੀ ਸੀਟ ਨੂੰ ਲੈ ਕੇ, ਤੇ ਜਿਹੜੀਆਂ ਹੋਰ ਕਾਂਗਰਸ ਦੀਆਂ ਸੀਟਸ ਹੈਗੀਆਂ ਉਹਨਾਂ ਨੂੰ ਲੈ ਕੇ ਜੀ। ਸੋ ਤੇ ਕਹਿੰਦੇ ਆ ਵੀ ਫਰਿਜ਼ਨੋ ਵੀ ਰਿਪੋਰਟ ਕਰਦੀ ਆ ਵੀ ਫਿਊਂਟਸ ਤੇ ਸਿੰਘ ਇਹ ਜਿਹੜੇ ਰਨ ਆਫ ਹੋਊਗਾ ਇਹਨਾਂ ਦਾ ਡਿਸਟ੍ਰਿਕਟ 1 ਦੇ ਵਿੱਚ, 2 ਫਰਿਜ਼ਨੋ ਸਿਟੀ ਕੌਂਸਲ ਡਿਸਟ੍ਰਿਕਟ 1 ਕੈਂਡੀਡੇਟ ਤੇ ਨਵੰਬਰ ਰਨ ਆਫ ਉਹਨਾਂ ਦਾ ਰॉ ਫਿਊਂਟਸ ਉਹਦੇ ਨਾਲ ਹੋਊਗਾ। ਤੇ ਫਿਊਂਟਸ ਸਟੇਟ ਕਮਿਊਨਿਟੀ ਕਾਲਜ ਦੇ ਡਿਸਟ੍ਰਿਕਟ ਦੇ ਟਰਸਟੀ ਆ ਤੇ ਫੈਡਰਲ ਪ੍ਰੋਸੀਕਿਊਟਰ ਆ, ਉਹਨਾਂ ਨੂੰ 37.5% ਵੋਟਾਂ ਮਿਲੀਆਂ ਹੈਗੀਆਂ। ਨੈਨਦੀਪ ਸਿੰਘ ਜਿਹੜੇ ਨਾਨ ਪ੍ਰੋਫਿਟ ਲੀਡਰ ਆਫ ਸੈਂਟਰਲ ਯੂਨੀਫਾਈਡ ਸਕੂਲ ਬੋਰਡ ਟਰਸਟੀ ਆ, ਉਹਨੂੰ 34.9% ਜਿਹੜੀਆਂ ਵੋਟਾਂ ਆ ਉਹ ਮਿਲੀਆਂ ਹੈਗੀਆਂ। ਜੀ ਬਿਲਕੁਲ, ਸੋ ਇਹ ਸਾਰਾ ਜਿਹੜਾ ਚੋਣਾਂ ਦੇ ਬਾਰੇ ਸੀਗਾ, ਆਪਾਂ ਗੱਲਬਾਤ ਚੋਣਾਂ ਦੇ ਬਾਰੇ ਕਰ ਰਹੇ ਹਾਂ, ਤੇ ਹੋਰ ਵੀ ਜਿਹੜੇ ਨਤੀਜੇ ਨੇ ਉਹ ਵੀ ਜਿਵੇਂ ਨਤੀਜੇ ਆ ਰਹੇ ਨੇ ਉਸ ਹਿਸਾਬ ਦੇ ਨਾਲ ਆਪਾਂ ਤੁਹਾਨੂੰ ਦੱਸ ਰਹੇ ਹਾਂ। ਤੇ ਇਸ ਟਾਈਮ ਦੱਸਿਆ ਜਾ ਰਿਹਾ ਕਿ ਜਿਹੜੇ ਫ੍ਰੈਜ਼ਨੋ ਕਾਉਂਟੀ ਇਲੈਕਸ਼ਨਸ ਦੇ ਵਿੱਚ ਅਫੀਸ਼ੀਅਲ ਨੇ 1 ਲੱਖ ਵੋਟਸ ਜਿਹੜੀਆਂ ਨੇ ਉਹ ਕਾਊਂਟ ਕੀਤੀਆਂ ਨੇ, ਤੇ ਹਲੇ ਕਹਿੰਦੇ ਕਿ ਜਿਹੜਾ 19% ਵੋਟਰ ਟਰਨ ਆਊਟ ਆ ਉਹ ਮਤਲਬ ਗਿਣਿਆ ਗਿਆ ਹਾਲੇ ਤੱਕ। ਤੇ ਇਲੈਕਸ਼ਨ ਜਿਹੜੀ ਪ੍ਰਾਇਮਰੀ ਇਲੈਕਸ਼ਨ ਆ ਉਹਦੇ ਰਿਜ਼ਲਟ ਜਿਹੜੇ ਨੇ ਉਹ ਫ੍ਰੈਜ਼ਨੋ ਕਾਉਂਟੀ ਕਲਰਕ ਰਜਿਸਟਰਾਰ ਦੇ ਆਫਿਸ ਦੇ ਵਿੱਚ ਜਾ ਕੇ ਵੀ ਤੁਸੀਂ ਜਿਹੜਾ ਉਹ ਚੈੱਕ ਕਰ ਸਕਦੇ ਹੋ ਜੀ। ਸੋ ਜਿੱਦਾਂ ਅਪਡੇਟ ਹੋਊਗੀ ਉਸ ਹਿਸਾਬ ਨਾਲ ਆਪਾਂ ਦਿੰਦੇ ਰਹਾਂਗੇ। ਬੇ ਏਰੀਏ ਦੇ ਵਿੱਚ ਜਿਹੜਾ ਡਿਸਟ੍ਰਿਕਟ 14 ਆ, ਇੱਥੇ ਪੰਜਾਬੀ ਬਹੁਤ ਵੱਡੀ ਗਿਣਤੀ ਦੇ ਵਿੱਚ ਐਸ਼ਾ ਬਹਾਵ ਜੋ ਆ ਉਹਦੀ ਸਪੋਰਟ ਕਰਦੇ ਸੀ। ਸੋ ਐਸ਼ਾ ਬਹਾਵ ਦੀ ਸੋ ਫਾਰ ਜਿੰਨੀਆਂ ਰਿਜ਼ਲਟਸ ਆਏ 47% ਵੋਟਾਂ ਕਾਊਂਟ ਹੋਈਆਂ, ਉਹਦੇ ਮੁਤਾਬਕ ਐਸ਼ਾ ਬਹਾਵ ਨੂੰ 34.3% ਬਣੀਆਂ, ਮਲੀਸਾ ਹਰਨਾਂਡਿਸ ਨੂੰ 16.1% ਤੇ ਵੈਂਡੀ ਹੁਆਂਗ ਇਹਨੂੰ 16%। ਸੋ ਲੱਗਦਾ ਆ ਵੀ ਇਹ ਜਿਹੜੀ ਨਵੰਬਰ ਮਹੀਨੇ ਦੇ ਵਿੱਚ ਜਿਹੜੀ ਆ ਇਲੈਕਸ਼ਨ ਹੋਣੀ ਆ, ਸੋ ਉੱਥੇ ਜਿਹੜੀ ਟੱਕਰ ਆ ਉਹ ਐਸ਼ਾ ਬਹਾਵ ਦੀ ਮਲੀਸਾ ਹਰਨਾਂਡਿਸ ਦੇ ਨਾਲ ਹੋਊਗੀ। ਇਸ ਤੋਂ ਬਿਨਾਂ ਭਾਰਤੀ ਮੂਲ ਦੀ ਰਾਖੀ ਇਸਰਾਨੀ ਸਿੰਘ ਜਿਹਦੀ ਬਹੁਤ ਲੋਕ ਸਪੋਰਟ ਕਰ ਰਹੇ ਸੀ, ਤੇ ਉਹ ਹੋ ਸਕਦਾ ਵੀ ਉਹ ਦੂਸਰੇ ਨੰਬਰ ਤੇ ਜਿਹੜੀ ਕੈਂਡੀਡੇਟ ਆਈ ਆ ਮਲੀਸਾ ਹਰਨਾਂਡਿਸ ਉਹਨੂੰ ਸਪੋਰਟ ਕਰ ਦੇਵੇ। ਸੋ ਉਹਦੇ ਕੋਲ ਵੀ 7800 ਦੇ ਕਰੀਬ ਜਿਹੜੀਆਂ ਵੋਟਾਂ ਪਈਆਂ ਹੈਗੀਆਂ। ਹੁਣ ਤੱਕ 47% ਜਿਹੜੀਆਂ ਕਾਊਂਟ ਹੋਈਆਂ ਉਹਨਾਂ ਦੇ ਮੁਤਾਬਕ। ਜੀ ਬਿਲਕੁਲ, ਤੇ ਹਰਜੋਤ ਸਿੰਘ ਜੀ ਆਪਣੇ ਨਾਲ ਰਾਜਕਰਮਵੀਰ ਸਿੰਘ ਜੀ ਜੁੜ ਚੁੱਕੇ ਨੇ, ਤੇ ਆਪਾਂ ਉਹਨਾਂ ਨੂੰ ਵੀ ਪ੍ਰੋਗਰਾਮ ਦੇ ਸ਼ਾਮਲ ਕਰਦੇ ਹਾਂ। ਰਾਜਕਰਮਵੀਰ ਸਿੰਘ ਜੀ ਸਤਿ ਸ਼੍ਰੀ ਅਕਾਲ, ਜੀ ਆਇਆਂ ਨੂੰ ਜੀ। ਧੰਨਵਾਦ ਪ੍ਰਵੀਨ ਸ਼ਰਮਾ ਜੀ। ਪੰਜਾਬੀ ਰੇਡੀਓ USA ਸੁਣਦੇ ਦੇਖ ਰਹੇ ਸਾਡੇ ਸਾਰੇ ਹੀ ਸਰੋਤਿਆਂ ਨੂੰ, ਦਰਸ਼ਕਾਂ ਨੂੰ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹਰਜੋਤ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਜਿੱਦਾਂ ਤੁਸੀਂ ਮੈਂ ਸੁਣ ਰਿਹਾ ਸੀ, ਕਿਉਂਕਿ ਮੈਂ ਟਰੈਵਲ ਕਰ ਰਿਹਾ ਸੀਗਾ, ਪਰ ਬਿਲਕੁਲ ਸਹੀ ਟਾਈਮ ਦੇ ਉੱਤੇ ਲੇਓਵਰ ਸੀਗਾ, ਤੇ ਮੈਂ ਹੁਣ ਏਅਰਪੋਰਟ ਤੋਂ ਗੱਲ ਤਾਂ ਕਰ ਰਿਹਾ ਆ ਜੀ। ਬਟ ਜਿਹੜੀ ਇਹ ਇਲੈਕਸ਼ਨ ਦੇ ਨਤੀਜੇ ਆ ਇਹਨਾਂ ਨੇ ਬੜਾ ਨਿਰਾਸ਼ ਕੀਤਾ ਆ ਹਰਜੋਤ ਸਿੰਘ ਜੀ, ਖਾਸ ਕਰਕੇ ਜਿਹੜੇ ਡਾਕਟਰ ਜਸਮੀਤ ਬੈਂਸ ਦੀ ਜਿਹੜੀ ਇਲੈਕਸ਼ਨ ਆ ਉਸ ਦੇ ਵਿੱਚ ਉਹ ਕੀ ਕਾਰਨ ਰਹੇ, ਤੇ ਬਹੁਤ ਵੱਡਾ ਸਵਾਲ ਆ ਜਿਹੜਾ ਸਿੱਖਾਂ ਨੂੰ ਤੇ ਪੰਜਾਬੀਆਂ ਨੂੰ ਜਿਹੜਾ ਉਹ
ਪੁੱਛਣਾ ਪੈਣਾ ਆਪਣੇ ਆਪ ਨੂੰ ਵੀ ਕਿੱਥੇ ਕਮੀ ਰਹਿ ਗਈ, ਜੀ ਕੀ ਜਿਹੜਾ ਇਹ ਕਾਰਨ ਜਿਹੜਾ ਉਹ ਬਣਿਆ। ਇੱਕ ਬਹੁਤ ਹੀ ਵਧੀਆ ਕੈਂਡੀਡੇਟ ਜਿਨ੍ਹਾਂ ਨੇ ਕਮਿਊਨਿਟੀ ਦੇ ਨਾਲ ਨਾਲ ਜਿਹੜੀ ਆਪਣੀ ਉੱਥੋਂ ਦੇ ਲੋਕਲ ਵਸਿੰਦੇ ਆ ਉਹਨਾਂ ਦੇ ਲਈ, ਸਾਰਿਆਂ ਦੇ ਲਈ ਓਬਵੀਅਸਲੀ, ਆਪਣੀ ਸਿੱਖ ਕੌਮ ਦੇ ਨਾਲ ਨਾਲ ਆਪਣੀ ਜਿਹੜੀ ਉੱਥੋਂ ਦੀ ਲੋਕਲ ਕਮਿਊਨਿਟੀ ਉਹਨਾਂ ਲਈ ਵੀ ਬਹੁਤ ਜ਼ਿਆਦਾ ਜਿਹੜਾ ਉਹ ਕੰਮ ਕੀਤਾ। ਬਟ ਅਨਫੋਰਚੂਨੇਟਲੀ ਉਹ ਤੀਜੇ ਨੰਬਰ ਦੇ ਉੱਤੇ ਰਹਿ ਗਏ। ਆਪਾਂ ਨੂੰ ਆਸ ਉਮੀਦ ਸੀਗੀ ਵੀ ਟੌਪ 2 ਦੇ ਵਿੱਚ ਜਿਹੜੇ ਉਹ ਆ ਜਾਣਗੇ, ਪਰ ਡੈਮੋਕ੍ਰੇਟ ਪਾਰਟੀ ਦਾ ਹੀ ਜਿਹੜਾ ਦੂਸਰਾ ਕੈਂਡੀਡੇਟ ਸੀਗਾ ਰੈਂਡੀ, ਉਹ 4-5% ਵੋਟਾਂ ਦੇ ਨਾਲ ਜਿਹੜਾ ਹਾਲ ਦੀ ਘੜੀ ਅੱਗੇ ਆ। ਸੋ ਇਹ ਓਫੀਸ਼ੀਅਲ ਰਿਜ਼ਲਟ ਨਹੀਂ, ਪਰ ਇਹ ਆ ਵੀ ਵੋਟਾਂ ਦਾ ਫਰਕ ਜ਼ਿਆਦਾ ਹੋਣ ਕਰਕੇ ਰੁਝਾਨਾਂ ਦੇ ਮੁਤਾਬਕ ਜਿਹੜਾ ਆਪਾਂ ਕਹਿ ਸਕਦੇ ਹਾਂ, ਰੁਝਾਨਾਂ ਦੇ ਮੁਤਾਬਕ ਥੋੜੀ ਜਿਹੀ ਨਿਰਾਸ਼ਾ ਫਿਰ ਉਸ ਹਿਸਾਬ ਦੇ ਨਾਲ ਆ। ਅਸੀਂ ਅਜੇ ਵੀ ਉਮੀਦ ਕਰਦੇ ਹਾਂ ਵੀ ਜਿਹੜੇ ਬੈਲਟ ਕਾਊਂਟ ਹੋਣ ਵਾਲੇ ਆ ਜਾਂ ਜਿੱਦਾਂ ਵੀ ਆ ਵੀ ਸ਼ਾਇਦ ਉਹਦੇ ਵਿੱਚ ਪਾਸਾ ਜਿਹੜਾ ਉਹ ਪਲਟ ਜੇ, ਪਰ ਕਿਉਂਕਿ ਵੋਟਾਂ ਇੰਨੀਆਂ ਜ਼ਿਆਦਾ ਨਹੀਂ ਰਹਿ ਗਈਆਂ ਹੋਣਗੀਆਂ ਜਿਹਦੇ ਕਰਕੇ ਫਿਰ ਥੋੜਾ ਜਿਹਾ ਆਪਾਂ ਨੂੰ ਜਿਹੜਾ ਉਹ ਲੱਗਦਾ ਆ। ਸੋ ਇਹ ਬੜਾ ਧਿਆਨ ਮੰਗਣ ਵਾਲੀ ਗੱਲ ਆ ਤੇ ਸਵਾਲ ਆ ਹਰਜੋਤ ਸਿੰਘ ਜੀ, ਜਿਨ੍ਹਾਂ ਦੇ ਜਵਾਬ ਆਪਾਂ ਨੂੰ ਸਾਰਿਆਂ ਨੂੰ ਜਿਹੜਾ ਉਹ ਲੱਭਣੇ ਪੈਣੇ ਆ ਵੀ ਕਮੀ ਪੇਸ਼ੀ ਜਿਹੜੀ ਉਹ ਕਿੱਥੇ ਰਹਿ ਗਈ। ਕਿ ਆਪਣਿਆਂ ਦੀ ਇਸ ਦੇ ਵਿੱਚ ਕੋਈ ਜਿਹੜੇ ਸੀਗੇ ਜਿਹੜੇ ਵਿਰੋਧ ਦੇ ਵਿੱਚ ਉਹਨਾਂ ਦਾ ਕਸੂਰ ਸੀਗਾ, ਜਾਂ ਕੈਂਪੇਨ ਰਨ ਕਰਨ ਦੇ ਵਿੱਚ ਜਿਹੜੇ ਉਹ ਪਿੱਛੇ ਜਿਹੜੇ ਉਹ ਰਹਿ ਗਏ, ਕੀ ਲੋਕ ਸਪੋਰਟ ਨਹੀਂ ਕਰ ਸਕੇ, ਕੀ ਲੋਕਾਂ ਨੂੰ ਪਤਾ ਨਹੀਂ ਲੱਗ ਸਕਿਆ। ਕਿਉਂਕਿ 60 ਸਾਲਾਂ ਬਾਅਦ ਮਸਾਂ ਹੀ ਜਾ ਕੇ ਕਿਤੇ ਮੌਕਾ 17 ਸਾਲਾਂ ਬਾਅਦ ਜਾ ਕੇ ਮਿਲਿਆ ਸੀ। 55 ਦੇ ਵਿੱਚ ਸੀਗੇ ਦਲੀਪ ਸਿੰਘ ਸੌਂਦ ਜਿਹੜੇ ਪਹਿਲੇ, ਤੇ ਸੋ ਫਾਰ ਓਨਲੀ ਜਿਹੜੇ ਪੰਜਾਬੀ ਤੇ ਸਿੱਖ ਰਿਪਰੈਜ਼ੈਂਟੇਟਿਵ US ਦੀ ਕਾਂਗਰਸ ਦੇ ਵਿੱਚ ਇਹ ਮੌਕਾ ਸੀਗਾ। ਹੁਣ ਇਹਦੇ ਨਾਲ ਕੀ ਜਿਹੜਾ ਹਰਜੋਤ ਸਿੰਘ ਜੀ ਹੋਣਾ ਵੀ ਪ੍ਰਵੀਨ ਜੀ, ਇਹ ਇਸ ਲਈ ਵਿਚਾਰਨ ਵਾਲੀ ਜਿਹੜੀ ਗੱਲ ਆ ਵੀ ਹੁਣ ਕਿਉਂਕਿ ਪ੍ਰਾਇਮਰੀ ਦੇ ਵਿੱਚ ਇਹ ਅਸੈਂਬਲੀ ਐਟ ਏ ਟਾਈਮ ਇੱਕੋ ਇਲੈਕਸ਼ਨ ਸੀ ਰਨ ਕਰ ਸਕਦੇ ਆ। ਇਹਨਾਂ ਨੇ US ਦੀ ਕਾਂਗਰਸ ਲਈ ਰਨ ਕੀਤਾ, ਸੋ ਵਾਲੀ ਆਪਣੀ ਅਸੈਂਬਲੀ ਵਾਲੀ ਰਨ ਨਹੀਂ ਕਰ ਸਕਦੇ ਸੀਗੇ। ਉਹ ਹੁਣ ਉਹਨਾਂ ਦੀ ਟਰਮ ਇਸ ਨਵੰਬਰ ਦੇ ਵਿੱਚ ਜਿਹੜੀ ਉਹ ਕੰਪਲੀਟ ਹੋ ਜਾਣੀ ਆ, ਉਧਰੋਂ ਵੀ ਉੱਥੋਂ ਉਹਨਾਂ ਨੇ ਬਾਹਰ ਹੋ ਜਾਣਾ। ਸੋ ਆਵਾਜ਼ ਬੰਦ ਹੋ ਜਾਣੀ ਹੈ ਜਿਹੜੀ ਉੱਠਦੀ ਸੀ ਪਹਿਲਾਂ, ਆਵਾਜ਼ ਬੰਦ ਜਿਹੜੀ ਆ ਉਹ ਬਿਲਕੁਲ ਹੋ ਜਾਣੀ ਆ। ਸੋ ਇਹ ਬੜੀ ਨਿਰਾਸ਼ਾ ਵਾਲਾ ਜਿਹੜਾ ਇਹ ਸਬੱਬ ਜਿਹੜਾ ਉਹ ਬਣਿਆ ਆ। ਸੋ ਪਰ ਦੇਖੋ ਕੀ ਬਣਦਾ, ਪਰ ਇਹ ਤੋਂ ਇਹ ਆ ਵੀ ਅਜਿਹੀਆਂ ਜਿਹੜੀਆਂ ਝਟਕਿਆਂ ਤੋਂ ਆਪਾਂ ਨੂੰ ਸਿੱਖਣਾ ਚਾਹੀਦਾ ਆ। ਸੋ ਲਾਮਬੰਦ ਜਿਹੜਾ ਉਹ ਇਸ ਦੇ ਵਿੱਚ ਹੋਣਾ ਜਿਹੜਾ ਉਹ ਚਾਹੀਦਾ ਆ, ਤੇ ਉਹਨਾਂ ਲੋਕਾਂ ਦੀ ਪਛਾਣ ਵੀ ਕਰਨੀ ਚਾਹੀਦੀ ਆ। ਚਲੋ ਹੁੰਦੇ ਹੀ ਆ ਸਾਰੀ ਕਮਿਊਨਿਟੀ ਦੇ ਨਾਲ, ਸਾਰੇ ਜਾਣੇ ਨਹੀਂ ਵੀ ਜਿਹੜੇ ਕਈ ਵਾਰੀ ਖੜ ਦੇ ਵਿੱਚੋਂ ਹੀ ਵਿਰੋਧਤਾ ਜਿਹੜੀ ਉਹ ਹੋ ਜਾਂਦੀ ਆ, ਪਰ ਉਹ ਦੇਖਣਾ ਪੈਣਾ ਆ ਵੀ ਕੀ ਕਾਰਨ ਜਿਹੜੇ ਇਸ ਦੇ ਵਿੱਚ ਜਿਹੜੇ ਉਹ ਰਹੇ ਆ, ਜਿਨ੍ਹਾਂ ਨੂੰ ਲੱਗਦਾ ਸੀਗਾ ਵੀ ਸ਼ਾਇਦ ਉਹ ਚਲੇ ਜਾਣਗੇ। ਬਹੁਤ ਵਧੀਆ ਕੈਂਡੀਡੇਟ ਸੀਗੇ, ਇੱਥੋਂ ਤੱਕ ਕਿ ਡੈਮੋਕ੍ਰੇਟ ਪਾਰਟੀ ਨੇ ਖੁਦ ਅਖੀਰ 'ਚ ਜਾ ਕੇ ਉਹਨਾਂ ਨੂੰ ਅੰਡੋਰਸ ਵੀ ਜਿਹੜਾ ਉਹ ਮਤਲਬ ਪਾਰਟੀ ਵੱਲੋਂ ਨਹੀਂ, ਉਹਨਾਂ ਦੀ ਇੱਕ ਜਿਹੜੀ ਕਮੇਟੀ ਹੁੰਦੀ ਆ ਉਹਨਾਂ ਨੇ ਕਿਹਾ ਸੀਗਾ ਵੀ ਸਾਡਾ ਜਿਹੜਾ ਕੈਂਡੀਡੇਟ ਆ ਉਹ ਜਸਮੀਤ ਬੈਂਸ ਹੋਊਗੀ। ਸੋ ਕਿਉਂਕਿ ਓਵਰਆਲ ਜੇ ਤੁਸੀਂ ਦੇਖੋ ਨਾ ਹਰਜੋਤ ਸਿੰਘ, ਵੋਟ ਸਪਲਿਟ ਜੇ ਦੇਖਿਆ ਜਾਵੇ ਤਾਂ ਵਲਡਾਹੋ ਇਵੈਂਚੁਅਲੀ ਨਵੰਬਰ ਦੇ ਵਿੱਚ ਸੀਟ ਲੂਜ਼ ਕਰ ਸਕਦਾ ਹੈ, ਕਿਉਂਕਿ ਦੋਨਾਂ ਡੈਮੋਕ੍ਰੇਟ ਪਾਰਟੀ ਦੇ ਜਿਹੜੇ ਰੈਂਡੀ ਆ ਤੇ ਡਾਕਟਰ ਬੈਂਸ ਆ, ਉਹਨਾਂ ਦੋਨਾਂ ਦੀਆਂ ਜਿਹੜੀਆਂ ਵੋਟਾਂ ਮਿਲਾ ਕੇ ਵੈਲਡਾਹੋ ਦੇ ਨਾਲੋਂ ਵੱਧ ਆ, ਤੇ ਡੈਮੋਕ੍ਰੇਟ ਸੀਟ ਉਦਾਂ ਇਹ ਫਲਿੱਪ ਕਰ ਸਕਦੇ ਸੀਗੇ। ਬਟ ਕਿਉਂਕਿ ਉਹਨਾਂ ਦੀ ਇੰਟਰਨਲ ਦੇ ਵਿੱਚ ਪ੍ਰਾਇਮਰੀ ਦੇ ਵਿੱਚ ਆਪਸ 'ਚ ਵੋਟ ਜਿਹੜੀ ਉਹ ਵੰਡ ਹੋ ਗਈ, ਜਿਸ ਕਰਕੇ ਉਹ ਪਿੱਛੇ ਜਿਹੜੇ ਉਹ ਰਹਿ ਗਏ ਆ। ਸੋ ਡਾਕਟਰ ਬੈਂਸ ਨੂੰ ਵੀ ਰੈਟਰੋਸਪੈਕਟ ਕਰਨਾ ਪਊਗਾ, ਉਹਨਾਂ ਨੂੰ ਵੀ ਆਤਮ ਝਾਤ ਮਾਰਨੀ ਪੈਣੀ ਹੈ, ਤੇ ਕਮਿਊਨਿਟੀ ਨੂੰ ਵੀ ਆਤਮ ਝਾਤ ਜਿਹੜੀ ਉਹ ਮਾਰਨੀ ਪੈਣੀ ਆ। ਹੁਣ ਉਹ ਲੋਕ ਜਿਹੜੇ ਉਹ ਦੇਖਣ ਜਿਨ੍ਹਾਂ ਦੇ ਘਰਾਂ 'ਚ ਬੈਲਟ ਆਏ ਪਰ ਵੋਟ ਨਹੀਂ ਪਾਈ, ਕੀ ਗੱਲ ਰਹਿ ਗਈ, ਕਿੱਥੇ ਕਮੀ ਪੇਸ਼ੀ ਜਿਹੜੀ ਉਹ ਰਹਿ ਗਈ, ਕਿਉਂ ਨਹੀਂ ਤੁਸੀਂ ਵੋਟ ਜਿਹੜੀ ਉਹ ਪਾਈ ਹੈਗੀ। ਸੋ ਸਾਰੀਆਂ ਚੀਜ਼ਾਂ ਨੂੰ ਜਿਹੜਾ ਉਹ ਦੇਖਣਾ ਜਿਹੜਾ ਉਹ ਪੈਣਾ ਆ। ਜੈਫ ਰੋਜ਼ਨ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਉਲਟ ਸੀਗਾ, ਉਹ ਸੈਂਟਾ ਕਲਾਰਾ ਦੇ ਕਾਊਂਟੀ ਦੇ ਡਿਸਟ੍ਰਿਕਟ ਅਟਾਰਨੀ ਲਈ ਉਹ ਬਾਜੀ ਮਾਰ ਗਿਆ ਆ। ਚਲੋ ਇੱਕ ਚੀਜ਼ ਜਿਹੜੀ ਤੁਸੀਂ ਦੱਸੀ ਵੀ ਇਸਰਾਨੀ, ਚਲੋ ਉਹ ਹਾਰ ਗਈ ਆ ਵੀ ਜਿਹੜੀ ਹਿੰਦੂਤਵਾ ਤੇ RSS ਦੇ ਨਾਲ ਜਿਹੜੀ ਉਹ ਜੁੜੀ ਹੋਈ ਸੀਗੀ, ਉੱਥੇ ਆਇਸ਼ਾ ਵਹਾਬ ਨੇ ਜਿਹੜੀ ਉਹ ਨਵੰਬਰ ਤੱਕ ਜਿਹੜੀ ਉਹ ਰੀਚ ਕਰ ਲਈ ਆ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੋਈਆਂ ਇਸ ਵਾਰ ਜਿਹੜੀਆਂ ਪ੍ਰਾਇਮਰੀਜ਼ ਦੇ ਵਿੱਚ ਪੰਜਾਬੀ ਕੈਂਡੀਡੇਟ ਖੜੇ ਤਾਂ ਬਹੁਤ ਸੀਗੇ, ਪਰ ਜੇ ਫੋਰਚੂਨੇਟਲੀ ਮੈਨੂੰ ਲੱਗਦਾ ਕਿਸੇ ਨੂੰ ਨਹੀਂ ਪ੍ਰਾਪਤ ਹੋਈ। ਨਿਕਸੋ ਤਾਂ ਹੁਣੇ ਵੀ ਪਿੱਛੇ ਰਹਿ ਗਏ, ਮਨਪ੍ਰੀਤ ਕੌਰ ਵੀ ਜਿਹੜੀ ਉਹ ਰਹਿ ਗਈ, ਡਾਕਟਰ ਜਸਮੀਤ ਬੈਂਸ ਵੀ ਜਿਹੜੇ ਉਹ ਰਹਿ ਗਏ, ਜਪਜੀਤ ਉੱਪਲ ਦਾ ਵੀ ਤੁਸੀਂ ਜਿਹੜਾ ਦੱਸ ਚੁੱਕੇ ਆ। ਦੋ ਜਿਹੜੇ ਕੈਂਡੀਡੇਟ ਨਵਗੁਰਮ ਤੇ ਨੈਨਦੀਪ ਸਿੰਘ, ਇਹ ਨਵੰਬਰ ਦੀਆਂ ਇਲੈਕਸ਼ਨ ਦੇ ਵਿੱਚ ਫਰੈਜ਼ਨੋ ਸਿਟੀ ਕਾਉਂਸਲ ਦੇ ਲਈ ਜਿਹੜਾ ਜਾ ਰਹੇ ਆ। ਹੁਣ ਐਟਲੀਸਟ ਕਮਿਊਨਿਟੀ ਨੂੰ ਇਹ ਦੇਖਣਾ ਜਿਹੜਾ ਪੈਣਾ ਆ ਵੀ ਆਪਣੀ ਕਿਸੇ ਪਾਸੇ ਤਾਂ ਜਿਹੜੀ ਰਿਪਰੈਜ਼ੈਂਟੇਸ਼ਨ ਆ, ਆਪਣੀ ਜਿਹੜੀ ਆਵਾਜ਼ ਆ ਜਿਹੜੀ ਉਹ ਅੱਗੇ ਜਿਹੜੀ ਉਹ ਪਹੁੰਚੇ।
ਤੇ ਸਾਰਿਆਂ ਨੂੰ ਹੁਣ ਹਮਲਾ ਮਾਰਨ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ। ਅੱਜ ਮੈਨੂੰ ਲੱਗਦਾ ਹਰਜੋਤ ਸਿੰਘ ਜੀ ਤੁਹਾਨੂੰ ਜਿਹੜੇ ਜਸਮੀਤ ਬੈਂਸ ਦੇ ਕੈਂਪੇਨ ਦੇ ਜਿਹੜੇ ਸਪੋਰਟਰਸ ਉਹਨਾਂ ਦੀ ਸਵੇਰੇ ਕਾਲ ਵੀ ਆਈ ਸੀ, ਉਹ ਵੀ ਖਾਸੇ ਨਿਰਾਸ਼ ਸੀਗੇ। ਜੀ ਬਿਲਕੁਲ, ਕਾਫੀ ਨਿਰਾਸ਼ ਸੀ, ਕਹਿੰਦੇ ਵੀ ਅਸੀਂ ਮਿਹਨਤ ਤਾਂ ਬਹੁਤ ਕੀਤੀ ਪਰ ਇਹ ਸਾਨੂੰ ਸਾਰਿਆਂ ਨੂੰ ਦੇਖਣਾ ਪੈਣਾ ਆ। ਆਪਣੇ ਆਪ ਅਸੀਂ ਇੱਕ ਪਾਸੇ ਤਾਂ ਕਹਿੰਦੇ ਆ ਵੀ ਸਾਨੂੰ ਜੀ ਸਿੱਖਾਂ ਨੂੰ ਆਪਣਾ ਰਾਜ ਭਾਗ ਚਾਹੀਦਾ, ਸਾਡਾ ਮੁਲਕ ਚਾਹੀਦਾ, ਅਸੀਂ ਇੱਕ ਕੈਂਡੀਡੇਟ ਤਾਂ ਜਿਤਾ ਨਹੀਂ ਸਕੇ ਜਿਹੜਾ ਯੂਐਸ ਦੀ ਕਾਂਗਰਸ ਜਾ ਸਕਦਾ ਹੋਵੇ ਤੇ ਵਧੀਆ ਕੈਂਡੀਡੇਟ। ਤੇ ਆਪ ਸੋਚ ਕੇ ਦੇਖੋ ਵੀ ਤੁਸੀਂ ਕੀ ਫਰਜ਼ ਅਦਾ ਕੀਤਾ। ਤੁਸੀਂ ਵੋਟ ਪਾਈ ਆ, ਤੁਸੀਂ ਕਿਸੇ ਨੂੰ ਆਂਢੀ ਗੁਆਂਢੀ ਨੂੰ ਕਿਹਾ ਵੀ ਉਹਨੂੰ ਵੋਟ ਪਾਓ, ਕਿਉਂਕਿ ਉਹ ਇੰਨੇ ਮੁੱਦਿਆਂ ਤੇ ਖੜੀ। ਕੱਲਾ ਇਹ ਨਹੀਂ ਵੀ ਜਿਹੜੇ ਮੈਂ ਕਹਿੰਦਾ ਕੌਮੀ ਮੁੱਦੇ ਆ ਜਿਹੜੇ ਤੁਹਾਡੇ ਰੋਜ਼ਮਰਾ ਦੀ ਜ਼ਿੰਦਗੀ 'ਚ ਹੁੰਦੇ ਆ, ਤੁਹਾਡੇ ਜਿਹੜੇ ਆਪਣੇ ਪੰਜਾਬੀ ਬਿਜ਼ਨੈਸ ਬਹੁਤ ਕਰਦੇ ਆ। ਪ੍ਰੋਪੋਜੀਸ਼ਨ 36 ਨੂੰ ਲੈ ਕੇ ਹੁਣ ਕਿੰਨੀ ਸਪੋਰਟ ਕੀਤੀ। ਤੁਹਾਡੇ ਬੱਚਿਆਂ ਨੇ ਡਾਕਟਰ ਬਣਨਾ ਆ, ਯੂਨੀਵਰਸਿਟੀ ਲਿਆਉਣ ਦੇ ਲਈ ਹੁਣ ਕਿੰਨੀ ਮਿਹਨਤ ਕੀਤੀ ਵੀ ਜਿਹੜੀ ਕਰਨ ਕਾਉਂਟੀ ਦੇ ਵਿੱਚ ਯੂਨੀਵਰਸਿਟੀ ਆਣੀ ਆ। ਪਰ ਆਪਣੀ ਹੀ ਕਮਿਊਨਿਟੀ ਵੱਲੋਂ ਜਿਹੜਾ ਵਿਰੋਧ ਕੀਤਾ ਜਾਣਾ ਕੁਝ ਲੋਕਾਂ ਵੱਲੋਂ, ਉਹ ਬੜੀ ਨਿਰਾਸ਼ਾਜਨਕ ਹੈਗੀ ਆ। ਸੋ ਇਹ ਤੋਂ ਪਤਾ ਲੱਗਦਾ ਆ ਵੀ ਤੁਸੀਂ ਲੱਤਾਂ ਖਿੱਚਣ ਵਾਲੇ ਬਹੁਤ ਆ। ਫਿਰ ਨਿਰਾਸ਼ਾ ਹੀ ਜਿਹੜੀ ਆ ਉਹ ਪੱਲੇ ਪੈਂਦੀ ਹੈ। ਤੁਸੀਂ ਦੇਖੋ ਹਰਜੋਤ ਸਿੰਘ ਜੀ ਵੀ, ਪ੍ਰਵੀਨ ਜੀ ਵੀ, ਮੁੱਦਾ ਕਿਹੜਾ ਜਿਹੜਾ ਚੱਕਿਆ ਜਾ ਰਿਹਾ, ਕਹਿੰਦੇ ਜੀ ਉਹ ਵਾਲਾ ਜੈਨੋਸਾਈਡ ਨੂੰ ਤੁਸੀਂ ਜਿਹੜਾ ਉਹ ਨਹੀਂ ਜਿਹੜਾ ਉਹ ਕਹਿ ਰਹੇ ਹੈਗੇ, ਉਹ ਵੀ ਕਹਿ ਦੇਣਗੇ, ਪਰ ਜਿਹੜਾ ਆਪਣਾ ਕੀਤਾ ਉਹਦਾ ਕ੍ਰੈਡਿਟ ਕਿੱਥੇ ਆ? ਯੂਨੀਵਰਸਿਟੀ ਉਹਦਾ ਕ੍ਰੈਡਿਟ, ਹਾਂ, ਮਤਲਬ ਵੀ ਇਹ ਕੀ ਇੰਟਰਨਲ ਪਾਰਟੀ ਦੀ ਜਿਹੜੀ ਪੋਲਿਟਿਕਸ ਦਾ ਸ਼ਿਕਾਰ ਹੋ ਗਈ ਹੈ ਡਾਕਟਰ ਬੈਂਸ ਦੀ ਜਿਹੜੀ ਕੈਂਪੇਨ ਦੇ ਵਿੱਚ ਵੀ ਜਿਹੜੀ ਉਹ ਆਬਵੀਅਸਲੀ ਕੋਈ ਕਮੀਆਂ ਪੇਸ਼ੀਆਂ ਰਹੀਆਂ ਹੋਣਗੀਆਂ, ਤਾਂ ਹੀ ਬੰਦਾ ਜਿਹੜਾ ਇੱਥੇ ਤੱਕ ਆ ਜਾਂਦਾ। ਨਹੀਂ ਤਾਂ 2 ਵਾਰ ਦਾ ਅਸੈਂਬਲੀ ਵੂਮਨ, ਉਹਨਾਂ ਦੇ ਬਾਰੇ ਪਤਾ ਹੁੰਦਾ ਆ, ਪਾਰਟੀ ਦੀ ਕਮੇਟੀ ਦੀ ਰੈਕੋਰਡ ਵੀ ਬਣ ਜਾਂਦਾ ਜੀ, ਇੱਕ ਤੁਸੀਂ ਕਿਸ ਤਰੀਕੇ ਨਾਲ ਸਰਵ ਕਰ ਰਹੇ ਹੋ, ਕਿਹੜੇ ਮੁੱਦੇ ਚੱਕ ਰਹੇ ਹੋ, ਇੱਕ ਪੂਰਾ ਟਰੈਕ ਰਿਕਾਰਡ ਬਣ ਜਾਂਦਾ ਉਹਨਾਂ ਦਾ। ਨਹੀਂ ਬਿਲਕੁਲ, ਇਹ ਕਮਿਊਨਿਟੀ ਨੂੰ ਜਿਹੜਾ ਉਹ ਇੱਕ ਵਾਰੀ ਫਿਰ ਸੋਚਣਾ ਚਾਹੀਦਾ, ਦੇਖਣਾ ਚਾਹੀਦਾ ਵੀ ਵਾਟ ਇਜ਼ ਗੋਇੰਗ ਔਨ, ਆਪਾਂ ਚਾਹੁੰਦੇ ਕੀ ਆ ਤੇ ਆਪਾਂ ਕਰ ਕੀ ਰਹੇ ਆ। ਇਹ ਜਿਹੜਾ ਗੈਪ ਆ ਇਹਨੂੰ ਦੂਰ ਕੀਤਾ ਜਾਵੇ। ਇਟਸ ਨਾਟ ਗੁੱਡ, ਇਹ ਵਧੀਆ ਚੀਜ਼ ਨਹੀਂ ਜਿਹੜੀ ਉਹ ਇਸ ਟਾਈਮ ਚੱਲ ਰਹੀ ਹੈਗੀ। ਸੋ ਜਿੱਦਾਂ ਹਰਜੋਤ ਜੀ ਨੇ ਕਿਹਾ ਵੀ ਗੱਲਾਂ ਦਾ ਆਪਾਂ ਕਹਿੰਦੇ ਆ ਵੀ ਈਡੀਆਂ ਵੱਡੀਆਂ ਆਪਾਂ ਆ ਵੀ ਕਰ ਦੇਣਾ, ਉਹ ਵੀ ਕਰ ਦੇਣਾ, ਇਹ ਹੈ ਉਹ ਹੈ, ਤੇ ਕੀ ਚੱਕਰ ਕੀ ਆ ਵੀ ਆਪਾਂ ਇੱਕ ਬੰਦਾ ਆਪਣਾ ਜਿਹੜਾ ਜਿਤਾ ਕੇ ਨਹੀਂ ਜਿਹੜਾ ਉਹ ਖਿਲਾ ਸਕਦੇ। ਸੋ ਬੰਦੇ ਵੋਟ ਕਿਉਂ ਨਹੀਂ ਪਾ ਰਹੇ ਆਪਣੇ, ਕਿੱਥੇ ਜਿਹੜਾ ਉਹ ਰਹਿ ਜਾਂਦੇ। ਮੈਨੂੰ ਲੱਗਦਾ 35-40% ਦੇ ਵਿਚਾਲੇ ਸੀਗੀ ਓਵਰਆਲ ਜਿਹੜੀ ਪਰਸੈਂਟੇਜ ਵੋਟਿੰਗ। ਤੁਹਾਡੀ ਇੱਕ ਵੋਟ ਪਾਈ ਨਾ, ਤਿੰਨ ਵੋਟਾਂ ਦੇ ਬਰਾਬਰ ਸੀਗੀ। ਸੋ ਤੁਸੀਂ ਇਹ ਇਮੈਜਿਨ ਕਰ ਲਓ ਵੀ 3 ਗੁਣਾ ਕੀਮਤ ਦੀ ਤੁਹਾਡੀ ਵੋਟ ਸੀਗੀ, ਵੈਲਿਊ ਦੀ ਵੋਟ ਸੀਗੀ, ਤੇ ਜੇ ਤੁਸੀਂ ਵੋਟ ਨਹੀਂ ਪਾਏ ਤਾਂ ਤੁਸੀਂ ਉਹਨਾਂ ਨੂੰ 3 ਵੋਟਾਂ ਦੇ ਨਾਲ ਹਰਾਇਆ ਆ, ਇੱਕ ਹਿਸਾਬ ਦੇ ਨਾਲ ਪਿੱਛੇ ਜਿਹੜਾ ਉਹਨਾਂ ਨੂੰ ਰੱਖਿਆ ਆ। ਸੋ ਜਿਹੜਾ ਆਤਮ ਝਾਤ ਮਾਰਿਆ ਜਾਵੇ, ਦੇਖਿਆ ਜਿਹੜਾ ਉਹ ਇਸ ਦੇ ਵਿੱਚ ਜਿਹੜਾ ਉਹ ਜਾਵੇ, ਫਿਰ ਬੰਦਾ ਅਖੀਰ 'ਚ ਜਾ ਕੇ ਕਹਿੰਦਾ ਵੀ ਮਿਲਦਾ ਉਹੀ ਆ ਜੋ ਤੁਸੀਂ ਕਰਦੇ ਆ, ਜੋ ਤੁਸੀਂ ਚਾਹੁੰਦੇ ਆ, ਵੀ ਜੋ ਤੁਸੀਂ ਡਿਜ਼ਰਵ ਕਰਦੇ ਆ। ਕੀ ਆਪਾਂ ਇਹੀ ਡਿਜ਼ਰਵ ਕਰ ਰਹੇ ਆ? ਇਹ ਕੌੜੇ ਸਵਾਲ ਦੇ, ਇਹ ਥੋੜੇ ਅਜਿਹੇ ਸਵਾਲ ਨੇ, ਔਖੇ ਸਵਾਲ ਨੇ, ਜਿਨ੍ਹਾਂ ਦਾ ਜਵਾਬ ਆਪਾਂ ਜਿੰਨੀ ਜਲਦੀ ਲੱਭ ਲਾਂਗੇ ਠੀਕ ਆ। ਲਾਮਬੰਦ ਆਪਾਂ ਹੋਣਾ ਆ ਜਿਹੜੇ ਸਾਡੇ ਉਲਟ ਜਿਹੜਾ ਪ੍ਰਚਾਰ ਕਰ ਰਹੇ ਆ ਉਹਨਾਂ ਦੇ, ਤੇ ਅਸੀਂ ਆਪਣੀ ਅੰਤਰ ਜਿਹੜੀ ਆ ਉਹ ਘਰ ਦੀਆਂ ਲੜਾਈਆਂ ਦੇ ਵਿੱਚ ਹੀ ਫਸੇ ਪਏ ਆ। ਇਹਨਾਂ ਨੂੰ ਜਿਹੜਾ ਮੈਨੇਜ ਕਰੋ, ਇਹਨਾਂ ਨੂੰ ਜਿਹੜਾ ਦੇਖੀਏ ਵੀ ਹੋ ਕੀ ਰਿਹਾ ਹੈਗਾ। ਜੀ ਬਿਲਕੁਲ। ਸੋ ਇਹ ਨਤੀਜਿਆਂ ਦੇ ਉੱਤੇ ਆਪਾਂ ਚਰਚਾ ਕੀਤੀ ਸੀਗੀ, ਤੇ ਆਪਣੇ ਨਾਲ ਜੁੜੇ ਰਾਜਕਰਨਵੀਰ ਸਿੰਘ ਜੀ ਵੀ ਜੁੜੇ ਸੀਗੇ, ਤੇ ਹਰਜੋਤ ਸਿੰਘ ਜੀ, ਰਾਜਕਰਨਵੀਰ ਸਿੰਘ ਜੀ, ਆਪਾਂ ਇੱਕ ਬ੍ਰੇਕ ਦੇ ਲਈ ਰੁਕਦੇ ਹਾਂ ਜੀ, ਤੇ ਬ੍ਰੇਕ ਤੋਂ ਬਾਅਦ ਫਿਰ ਹੋਰ ਖਬਰਾਂ ਦੇ ਉੱਤੇ ਚਰਚਾ ਕਰਾਂਗੇ। ਧੰਨਵਾਦ ਜੀ, ਬਹੁਤ ਧੰਨਵਾਦ ਤੁਹਾਡਾ ਜੁੜਨ ਦੇ ਲਈ ਜੀ, ਧੰਨਵਾਦ ਜੀ। ਸੋ ਆਪਣੇ ਨਾਲ ਜੁੜੇ ਸੀ ਰਾਜਕਰਨਵੀਰ ਸਿੰਘ ਜੀ ਤੇ ਹਰਜੋਤ ਸਿੰਘ ਜੀ। ਵੇਲਾ ਹੋ ਚੱਲਿਆ ਇੱਕ ਬ੍ਰੇਕ ਦੇ ਲਈ। ਬਾਅਦ ਦੇ ਵਿੱਚ ਆਪਾਂ ਇੱਕ ਇੰਪੋਰਟੈਂਟ ਖਬਰ ਹੋਰ ਕਰਨੀ ਆ। ਆਪਾਂ ਬਹੁਤ ਲੰਮੇ ਸਮੇਂ ਤੋਂ, ਜਦ ਤੋਂ ਸਾਡਾ ਰੇਡੀਓ ਸ਼ੁਰੂ ਹੋਇਆ, ਸਾਡਾ ਮੇਨ ਮਕਸਦ ਇਹੀ ਆ ਵੀ ਜਿਹੜਾ ਆਪਣੀ ਕਮਿਊਨਿਟੀ ਆ ਪੋਜ਼ਿਟਿਵ ਕੰਮ ਕਰੇ, ਕਮਿਊਨਿਟੀ ਦੇ ਲੋਕ ਜਿਹੜੇ ਆ ਪੋਜ਼ਿਟਿਵ ਇਮੇਜ ਆਵੇ। ਪਰ ਜੋ ਕੁਝ ਪਿਛਲੇ ਸਾਲਾਂ ਦੇ ਵਿੱਚ ਵਾਪਰ ਰਿਹਾ ਹੈਗਾ ਆ, ਖਾਸ ਕਰਕੇ ਟਰੱਕਿੰਗ ਇੰਡਸਟਰੀ 'ਚ ਤੁਹਾਡੇ ਸਾਹਮਣੇ ਆ ਕਿੱਦਾਂ ਨਾਮ ਬਦਨਾਮ ਹੋ ਰਿਹਾ। ਤੇ ਹੁਣ ਇੰਗਲੈਂਡ ਦੇ ਵਿੱਚ ਅੱਜ ਦੀ ਸਿਚੁਏਸ਼ਨ ਇਹ ਹੋਈ ਆ ਵੀ ਇੰਗਲੈਂਡ ਦੇ ਜਿਹੜੇ ਸਿੱਖ ਆ ਉਹਨਾਂ ਦਾ ਘਰਾਂ ਤੋਂ ਬਾਹਰ ਨਿਕਲਣਾ ਔਖਾ ਹੋਇਆ ਆ। ਇੱਕ ਮੁੰਡੇ ਦਾ ਜਿਹੜਾ ਕਤਲ ਹੋਇਆ, ਸਟੂਡੈਂਟ ਦਾ ਕਤਲ ਕਰਨ ਵਾਲਾ ਜਿਹੜਾ ਸੀ ਅਮਰਧਾਰੀ ਸਿੰਘ ਸੀ, ਉਹਨੇ ਆਪਣੀ ਕਹਿੰਦੇ ਕਿਰਪਾਨ ਦੇ ਨਾਲ ਕਤਲ ਕੀਤਾ ਹੈਗਾ। ਤੇ ਉਸ ਨੂੰ ਲੈ ਕੇ ਇੰਨੀ ਵੱਡੀ ਗਿਣਤੀ ਦੇ ਵਿੱਚ ਉੱਥੇ ਪ੍ਰੋਟੈਸਟ ਹੋ ਰਹੇ ਆ, ਤੇ ਹੁਣ ਉੱਥੇ ਦੇ ਪ੍ਰਾਈਮ ਮਿਨਿਸਟਰ ਨੂੰ ਕਹਿਣਾ ਪਿਆ ਵੀ ਇਹ ਜਿਹੜੇ ਆ ਪ੍ਰੋਟੈਸਟ ਆ ਇਹਨਾਂ ਨੂੰ ਬੰਦ ਕਰੋ, ਜੋ ਕੀਅਰ ਸਟੈਮਰ ਹੈਗਾ। ਤੇ ਅੱਜ ਦੀ ਜਿਹੜੀ ਇੰਡੀਪੈਂਡੈਂਟ ਅਖਬਾਰ ਆ ਉਹਨਾਂ ਨੇ ਹੈਡਿੰਗ ਦੇ ਨਾਲ ਇਹ ਸਟੋਰੀ ਲਾਈ ਆ, Sikhs scared to leave their homes over politicization of Novick killing. The whole community is being put in the dock.
ਸੋ ਉਹ ਆਪਾਂ ਡਿਟੇਲ ਤੁਹਾਡੇ ਨਾਲ ਖਬਰ ਜਿਹੜੀ ਆ ਸਾਂਝੀ ਕਰਾਂਗੇ। ਜੀ ਬਿਲਕੁਲ, ਉੱਥੋਂ ਦੇ ਇਹ ਖਬਰ ਜਿਹੜੀ ਆ, ਮਸਲਾ ਤਾਂ ਪਿਛਲੇ ਹਫ਼ਤੇ ਦਾ, ਪਰ ਉੱਥੋਂ ਜਿਹੜੇ ਰਾਈਟ ਵਿੰਗ ਆ ਜਿਹੜੀਆਂ ਜਥੇਬੰਦੀਆਂ ਨੇ, ਹਰਜੋਤ ਸਿੰਘ ਜੀ, ਉਹਨਾਂ ਨੇ ਇਸ ਮਸਲੇ ਨੂੰ ਬਹੁਤ ਜ਼ਿਆਦਾ ਤੂਲ ਦਿੱਤਾ। ਬਹੁਤ ਜ਼ਿਆਦਾ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ, ਟਵਿੱਟਰ ਦੇ ਉੱਤੇ, ਹੋਰ ਥਾਵਾਂ ਦੇ ਉੱਤੇ, ਕਿਉਂਕਿ ਆਪਾਂ ਇਹ ਦੇਖੋ ਕਿ ਸੋਸ਼ਲ ਮੀਡੀਆ ਦੇ ਉੱਤੇ ਚੀਜ਼ਾਂ ਜਿਹੜੀਆਂ ਨੇ ਉਹ ਸਕਿੰਟਾਂ ਦੇ ਹਿਸਾਬ ਦੇ ਨਾਲ ਅੱਗੇ ਵੱਧਦੀਆਂ ਨੇ, ਜੰਗਲ ਦੀ ਅੱਗ ਵਾਂਗ ਫੈਲਦੀਆਂ ਨੇ। ਤੇ ਉਹਨਾਂ ਨੇ ਇਸ ਮੁੱਦੇ ਨੂੰ ਇੱਕ ਵਿਅਕਤੀ ਵਿਸ਼ੇਸ਼ ਦਾ ਮੁੱਦਾ ਸੀਗਾ, ਕਿਉਂਕਿ ਅਦਾਲਤ ਨੇ ਵੀ, ਜਦੋਂ ਮੈਂ ਜੱਜ ਦੀ ਟਿੱਪਣੀ ਪੜ੍ਹ ਰਿਹਾ ਸੀਗਾ ਬਕਾਇਦਾ ਤੌਰ ਤੇ, ਉਹਨਾਂ ਨੇ ਕਿਹਾ ਵੀ ਇਹ ਜਿਹੜਾ ਮਸਲਾ ਹੈ ਉਹ ਕਿਸੇ ਭਾਈਚਾਰੇ ਵਿਸ਼ੇਸ਼ ਦਾ ਨਹੀਂ ਗਾ, ਇੱਕ ਵਿਅਕਤੀ ਵਿਸ਼ੇਸ਼ ਦਾ ਦੂਜੇ ਵਿਅਕਤੀ ਵਿਸ਼ੇਸ਼ ਦੇ ਕਤਲ ਦੇ ਨਾਲ ਜੁੜਿਆ ਹੋਇਆ। ਇਹਨੂੰ ਸਿੱਖਾਂ ਦੇ ਨਾਲ, ਉਹਨਾਂ ਦੇ ਧਾਰਮਿਕ ਜਿਹੜੇ ਕਿਰਪਾਨ ਦੇ ਨਾਲ, ਜਾਂ ਉਹਨਾਂ ਦੇ ਧਾਰਮਿਕ ਜਜ਼ਬਾਤਾਂ ਦੇ ਨਾਲ, ਜਾਂ ਉਹਨਾਂ ਦੀ ਧਾਰਮਿਕ ਮਾਨਤਾ ਦੇ ਨਾਲ ਨਾ ਜੋੜਿਆ ਜਾਵੇ। ਉਹਨਾਂ ਨੇ ਬਕਾਇਦਾ ਤੌਰ ਤੇ ਜਿਹੜੀ ਟਿੱਪਣੀ ਕੀਤੀ ਸੀਗੀ। ਪਰ ਫਿਰ ਵੀ ਤੁਹਾਨੂੰ ਪਤਾ ਹੀ ਹੈ, ਜਿਹੜੇ ਸ਼ਰਾਰਤੀ ਅੰਸਰ ਹੁੰਦੇ ਨੇ, ਫਿਰਕੂ ਅੰਸਰ ਹੁੰਦੇ ਨੇ, ਹਰ ਸਮਾਜ ਦੇ ਵਿੱਚ ਹੁੰਦੇ ਨੇ। ਤੇ ਇਸੇ ਤਰ੍ਹਾਂ ਹੀ ਪ੍ਰਵਾਸੀਆਂ ਦੇ ਵਿਰੁੱਧ, ਜਿਵੇਂ ਆਪਾਂ ਆਸਟ੍ਰੇਲੀਆ ਦਾ ਜ਼ਿਕਰ ਕੀਤਾ ਸੀ, ਕਈ ਵਾਰੀ ਚੀਜ਼ਾਂ ਨੂੰ ਫੈਲਦਿਆਂ ਨੂੰ ਜਿਹੜਾ ਉਹ ਸਮਾਂ ਨਹੀਂ ਲੱਗਦਾ। ਤੇ ਇਹਦੇ ਉੱਤੇ ਤਫਸੀਲ ਦੇ ਨਾਲ ਆਪਾਂ ਚਰਚਾ ਕਰਾਂਗੇ ਇੱਕ ਬ੍ਰੇਕ ਤੋਂ ਬਾਅਦ। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨ ਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਇੰਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ प्रोग्राम लेके हाजिर हो चुके हैं इस मौके। अपडेट अमेरिका, अपडेट कैलिफोर्निया, खबर ते नजर, अपडेट इमिग्रेशन, सांझी सत, अपडेट पाकिस्तान, सिख हिस्ट्री, अपडेट फार्मिंग, गेटवे टू कॉलेज, ब्रेकिंग न्यूज, कवि दरबार, अपडेट कनाडा, पंथिक पैराडाइम, द सिख एक्सीलेंस शो, पंजाबी टेक टॉक, इंटरव्यूज, लाइव कवरेजेस ते लाइव रोड शो, इस तो अड अनगिनत प्रोग्राम्स 24 घंटे चलने वाले पंजाबियों दे सब तो वड्डे पंजाबी रेडियो नेटवर्क ते पंजाबी TV USA ते अपने बिजनेस दी प्रमोशन करो। प्रमोशन वास्ते साडा टेलीफोन नंबर 408 272 5200 यानी 4082725200 ते दूजा नंबर 408 722 7698 डायल करो यानी 4087227698। पंजाबी रेडियो USA ताड़े बिजनेस दे वधा दे वास्ते अपने प्लेटफॉर्म्स राहीं एक भरवां किरदार निभाएगा। ताड़ा भरोसा ही साडा मान और साडी तरक्की है। जुड़े रहो पंजाबी रेडियो USA नाल। कलैक्शन कॉल्स बंद करवाओ, 60% तक अपना कर्जा माफ करवाओ ते लॉयर्स ਤੁਹਾਨੂੰ आउट ऑफ कोर्ट सेटलमेंट्स लेके देणगे। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt, call Zainu. Repair your credit. Repair your life. For US and Canada, call 800-400-9468. Bankruptcy, judgments ਤੇ wage garnishments ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। पंजाबी रेडियो USA 7 दिन 24 घंटे ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨ ਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਇੰਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ। प्रोग्राम लेके हाजिर हो चुके हैं इस मौके। अपडेट अमेरिका, अपडेट कैलिफोर्निया, खबर ते नजर, अपडेट इमिग्रेशन, सांझी सत, अपडेट पाकिस्तान, सिख हिस्ट्री, अपडेट फार्मिंग, गेटवे टू कॉलेज, ब्रेकिंग न्यूज, कवि दरबार, अपडेट कनाडा, पंथिक पैराडाइम, द सिख एक्सीलेंस शो, पंजाबी टेक टॉक, इंटरव्यूज, लाइव कवरेजेस ते लाइव रोड शो, इस तो अड अनगिनत प्रोग्राम्स 24 घंटे चलने वाले पंजाबियों दे सब तो वड्डे पंजाबी रेडियो नेटवर्क ते पंजाबी TV USA ते अपने बिजनेस दी प्रमोशन करो। प्रमोशन वास्ते साडा टेलीफोन नंबर 408 272 5200 यानी 4087225200 ते दूजा नंबर 408 722 7698 डायल करो यानी 4087227698। पंजाबी रेडियो USA ताड़े बिजनेस दे वधा दे वास्ते अपने प्लेटफॉर्म्स राहीं एक भरवां किरदार निभाएगा। ताड़ा भरोसा ही साडा मान और साडी तरक्की है। जुड़े रहो पंजाबी रेडियो USA नाल। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲੌਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ
करो 8888889914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt, call Zainu. Repair your credit. Repair your life. For U.S. and Canada, call 800-400-9468. Bankruptcy, judgments ਤੇ wage garnishments ਤੋਂ ਬਚੋ 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਸੌਖੇ monthly installments ਭਰੋ ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ US ਤੇ ਕੈਨੇਡਾ ਲਈ ਕਾਲ ਕਰੋ 8888889914 ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ ਸਾਡੇ Facebook YouTube Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ ਫਾਲੋ ਕਰੋ ਔਰ ਅਪਡੇਟ ਰਹੋ ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ ਜਿੱਦਾਂ ਅਪਡੇਟ ਅਮਰੀਕਾ प्रोग्राम लेके हाजिर हो चुके हैं इस मौके अपडेट अमेरिका, अपडेट कैलिफोर्निया, खबर ते नजर, अपडेट इमिग्रेशन, सांझी सत, अपडेट पाकिस्तान, सिख हिस्ट्री, अपडेट फार्मिंग, गेटवे टू कॉलेज, ब्रेकिंग न्यूज, कवि दरबार, अपडेट कनाडा, पंथिक पैराडाइम, द सिख एक्सीलेंस शो, पंजाबी टेक टॉक, इंटरव्यूज, लाइव कवरेजेस ते लाइव रोड शो इस तो अड अनगिनत प्रोग्राम्स 24 घंटे चलने वाले पंजाबियों दे सब तो वड्डे पंजाबी रेडियो नेटवर्क ते पंजाबी टीवी यूएसए ते अपने बिजनेस दी प्रमोशन करो प्रमोशन वास्ते साडा टेलीफोन नंबर 408 272 5200 यानी 4082725200 ते दूजा नंबर 408 722 7698 डायल करो यानी 4087227698 पंजाबी रेडियो यूएसए ताड़े बिजनेस दे वधा दे वास्ते अपने प्लेटफॉर्म्स राही एक भरवां किरदार निभाएगा ताड़ा भरोसा ही साडा मान और साडी तरक्की है जुड़े रहो पंजाबी रेडियो यूएसए नाल ਕਲੈਕਸ਼ਨ ਕਾਲਸ ਬੰਦ ਕਰਵਾਓ 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ US ਤੇ ਕੈਨੇਡਾ ਲਈ ਕਾਲ ਕਰੋ 8888889914 Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt, call Zainu. Repair your credit. Repair your life. For U.S. and Canada, call 800-400-9468. Bankruptcy, judgments ਤੇ wage garnishments ਤੋਂ ਬਚੋ 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਸੌਖੇ monthly installments ਭਰੋ ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ US ਤੇ ਕੈਨੇਡਾ ਲਈ ਕਾਲ ਕਰੋ 8888889914 पंजाबी रेडियो USA 7 दिन 24 घंटे ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ ਸਾਡੇ Facebook YouTube Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ ਫਾਲੋ ਕਰੋ ਔਰ ਅਪਡੇਟ ਰਹੋ ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ ਜਿੱਦਾਂ ਅਪਡੇਟ ਅਮਰੀਕਾ प्रोग्राम लेके हाजिर हो चुके हैं इस मौके अपडेट अमेरिका, अपडेट कैलिफोर्निया, खबर ते नजर, अपडेट इमिग्रेशन, सांझी सत, अपडेट पाकिस्तान, सिख हिस्ट्री, अपडेट फार्मिंग, गेटवे टू कॉलेज, ब्रेकिंग न्यूज, कवि दरबार, अपडेट कनाडा, पंथिक पैराडाइम, द सिख एक्सीलेंस शो, पंजाबी टेक टॉक, इंटरव्यूज, लाइव कवरेजेस ते लाइव रोड शो इस तो अड अनगिनत प्रोग्राम्स 24 घंटे चलने वाले पंजाबियों दे सब तो वड्डे पंजाबी रेडियो नेट ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਤੁਸੀਂ ਜੁੜੇ ਹੋਏ ਹੋ ਪੰਜਾਬ ਰੇਡੀਓ USA ਦੇ ਨਾਲ ਤੇ ਇੱਕ ਵਾਰ ਮੁੜ ਤੋਂ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ ਹਰਜੋਤ ਸਿੰਘ ਜੀ ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਧੰਨਵਾਦ ਜੀ ਆਇਆਂ ਨੂੰ ਜੀ ਅਗਲੀ ਖਬਰ ਵੱਲ ਚਲੀਏ ਜਿਹੜਾ ਇੰਗਲੈਂਡ ਦੇ ਵਿੱਚ ਇਸ ਵੇਲੇ ਬਹੁਤ ਵੱਡਾ ਜਿਹੜਾ ਇਸ਼ੂ ਉਹ ਕਿਰਪਾਨ ਦਾ ਬਣਿਆ ਹੋਇਆ ਹੈਗਾ ਆ ਜੀ ਸੋ ਗੱਲ ਕੀ ਹੋਈ ਵੀ ਉੱਥੇ ਇੱਕ ਆਪਣਾ ਜਿਹੜਾ ਨੌਜਵਾਨ ਮੁੰਡਾ ਸੀ ਉਹਦੀ ਇੱਕ ਗੋਰੇ ਸਟੂਡੈਂਟ ਦੇ ਨਾਲ ਜਿਹੜੀ ਤੂੰ ਮੈਂ ਹੋਈ ਫਾਈਟ ਹੋਈ ਤੇ ਉਹਨੇ ਜਿਹੜਾ ਆ ਉਹਦੇ ਜਿਹੜੀ ਕਿਰਪਾਨਾਂ ਮਾਰੀਆਂ ਕਿਰਪਾਨ ਕਹਿ ਰਹੇ ਆ ਬਾਅਦ ਚ ਹੁਣ ਕਈ ਕਹਿ ਰਹੇ ਵੀ ਕਿਰਪਾਨ ਨਹੀਂ ਸੀ ਵੀ ਉਹ ਕੋਈ ਹੋਰ ਤੇਜ਼ ਹਥਿਆਰ ਸੀਗਾ ਉਸ ਤੋਂ ਬਾਅਦ ਉਹ ਮੁੰਡਾ ਜਿਹੜਾ ਆ ਉਹਦੀ ਡੈਥ ਹੋ ਗਈ ਪਰ ਜਿਹੜਾ ਪੰਜਾਬੀ ਨੌਜਵਾਨ ਸੀ ਜਿਹੜਾ ਸਿੱਖ ਸੀਗਾ ਉਹ ਕਹਿੰਦਾ ਸੀ ਵੀ ਮੈਨੂੰ ਰੇਸ ਲਈ ਹੁਣ ਗਾਲਾਂ ਕੱਢੀਆਂ ਹੈਗੀਆਂ ਤਾਂ ਕਰਕੇ ਮੈਂ ਜਿਹੜਾ ਆ ਅਟੈਕ ਕੀਤਾ ਸੀਗਾ
ਹੁਣ ਉਹ ਤੋਂ ਬਾਅਦ ਜਿਹੜੀਆਂ ਉੱਥੇ ਸੱਜੇ ਜਿਹੜੀਆਂ ਰਾਈਟ ਪਾਰਟੀਆਂ ਹੈਗੀਆਂ ਆ, ਉਹ ਕਹਿੰਦੀਆਂ ਵੀ ਕਿਰਪਾਨ ਬੰਦ ਕਰੋ। ਉੱਥੇ ਕਾਫੀ ਵੱਡੇ ਜਿਹੜੇ ਪ੍ਰੋਟੈਸਟ ਹੋ ਰਹੇ ਹੈਗੇ ਆ ਤੇ ਸਿੱਖਾਂ ਨੂੰ ਕਿਰਪਾਨ ਨਹੀਂ ਪਾਉਣ ਦੇਣੀ ਚਾਹੀਦੀ ਹੈਗੀ। ਤੇ ਹੈਨਰੀ ਨੋਵਿਕ ਨਾਂ ਦਾ ਜਿਹੜਾ ਇਹ ਨੌਜਵਾਨ ਬੱਚਾ ਸੀ ਜਿਹਦੀ ਡੈਥ ਹੋਈ ਹੈਗੀ ਆ। ਉਹ ਤੋਂ ਬਾਅਦ ਜਿਹੜੇ ਫਾਰ ਰਾਈਟ ਐਜੀਟੇਟਰ ਟੌਮੀ ਰੋਬਿਨਸਨ ਉਹਨਾਂ ਨੇ ਪ੍ਰੋਟੈਸਟ ਕਰਨੇ ਜਿਹੜੇ ਸ਼ੁਰੂ ਕਰ ਦਿੱਤੇ। ਸੋ ਬਹੁਤ ਵੱਡੀ ਗਿਣਤੀ 'ਚ ਪ੍ਰੋਟੈਸਟ ਹੋ ਰਹੇ ਆ ਇੰਗਲੈਂਡ 'ਚ, ਤੇ ਉੱਥੇ ਲੜਾਈ ਝਗੜਾ ਵੀ ਹੋਇਆ ਉਹਨਾਂ ਦਾ ਪੁਲਿਸ ਵਾਲਿਆਂ ਦੇ ਨਾਲ। ਸੋ ਇਹ ਬਿਕਰਮ ਦਿਗਵਾ ਨਾਮ ਦਾ ਮੁੰਡਾ ਸੀ, ਗੱਤਕਾ ਵੀ ਖੇਲਦਾ ਸੀ। ਇੱਕ ਗੁਰੂ ਘਰ ਵਾਲਿਆਂ ਨੇ ਇਹਨੂੰ ਬੰਦ ਵੀ ਕੀਤਾ ਹੋਇਆ ਸੀ, ਵੀ ਕਹਿੰਦੇ ਵੀ ਅਗਰੈਸਿਵ ਬਹੁਤ ਸੀ, ਵੀ ਤੂੰ ਇੱਥੇ ਆਇਆ ਨਾ ਕਰ, ਹਨਾ, ਵੀ ਉੱਥੇ ਲੜਦਾ ਝਗੜਦਾ ਸੀ। ਬਾਅਦ ਦੇ ਵਿੱਚ ਹੁਣ ਦੇਖੋ ਵੀ ਇੱਕ ਬੰਦੇ ਦੀ ਬੇਵਕੂਫੀ ਦੇ ਨਾਲ ਪੂਰੀ ਕੌਮ ਜਿਹੜੀ ਆ ਉਹਦੀ ਜਿਹੜੀ ਬਦਨਾਮੀ ਹੋ ਰਹੀ ਹੈਗੀ ਆ। ਜਸ ਸਿੰਘ ਪ੍ਰਿੰਸੀਪਲ ਐਡਵਾਈਜ਼ਰ ਹੈਗੇ ਸਿੱਖ ਫੈਡਰੇਸ਼ਨ ਯੂਕੇ ਦੇ, ਉਹਨਾਂ ਨੇ ਇਹ ਕਿਹਾ ਵੀ ਕਮਿਊਨਿਟੀ ਨੂੰ ਸਾਡੀ ਨੂੰ ਟਾਰਗੇਟ ਕੀਤਾ ਜਾ ਰਿਹਾ ਆ ਵੀ ਇੱਕ ਬੰਦੇ ਦੇ ਐਕਸ਼ਨ ਕਰਕੇ ਜੀ। ਤੇ ਜਿਹੜੇ ਸਿੱਖ ਆ ਪੂਰੇ ਡਰੇ ਹੋਏ ਹੈਗੇ ਆ ਇੰਗਲੈਂਡ ਦੇ ਵਿੱਚ, ਘਰਾਂ ਤੋਂ ਬਾਹਰ ਨਿਕਲਣ ਤੇ ਵੀ ਉਹ ਡਰ ਰਹੇ ਹੈਗੇ ਜਿਸ ਹਿਸਾਬ ਦੇ ਨਾਲ ਉੱਥੇ ਜਿਹੜੇ ਪ੍ਰੋਟੈਸਟ ਹੋਏ ਹੈਗੇ ਆ। ਰਿਫਾਰਮ ਯੂਕੇ ਤੇ ਰੀਸਟੋਰ ਬ੍ਰਿਟੇਨ ਉਹਨਾਂ ਨੂੰ ਮੌਕਾ ਮਿਲ ਗਿਆ, ਕਹਿੰਦੇ ਵੀ ਇਹ ਜਿਹੜੀ ਕਿਰਪਾਨ ਆ ਇਹ ਬੰਦ ਹੋਣੀ ਚਾਹੀਦੀ ਹੈਗੀ ਆ। ਹਾਲਾਂਕਿ ਬਹੁਤ ਸਾਰੇ ਲੋਕ ਇਹ ਕਹਿ ਰਹੇ ਵੀ ਉਹ ਕਿਰਪਾਨ ਨਹੀਂ ਸੀ, ਉਹਦੇ ਕੋਲ ਕੋਈ ਹੋਰ ਤੇਜ਼ ਹਥਿਆਰ ਸੀ ਜਿਹਦੇ ਨਾਲ ਉਸ ਮੁੰਡੇ ਨੇ ਜਿਹੜਾ ਆ ਦੂਸਰੇ ਮੁੰਡੇ ਦਾ ਜਿਹੜਾ ਕਤਲ ਕੀਤਾ ਹੈਗਾ ਆ। ਨੀਗਲ ਫਰਾਗ ਇਹ ਇੱਕ ਹੈਗਾ ਆ, ਉਹਨ ਵੀ ਵੀਡੀਓ ਜਿਹੜੀ ਆ ਜਾਰੀ ਕੀਤੀ ਹੈਗੀ ਆ। ਸੋ ਵੀ ਕਿਸ ਤਰ੍ਹਾਂ ਇਹ ਜਿਹੜਾ ਕਤਲ ਹੋਇਆ। ਸੋ ਵੱਖ-ਵੱਖ ਜਿਹੜੀਆਂ ਅਖਬਾਰਾਂ ਆ ਉਹ ਵੀ ਜਿਹੜਾ ਪੂਰਾ ਲਿਖ ਰਹੀਆਂ ਆ ਵੀ ਇਹਨੂੰ ਟੋਟਲੀ ਜਿਹੜਾ ਆ ਫਾਰ ਰਾਈਟ ਗਰੁੱਪ ਵੱਲੋਂ ਪੋਲੀਟੀਸਾਈਜ਼ ਕੀਤਾ ਜਾ ਰਿਹਾ ਤੇ ਪੂਰੀ ਸਿੱਖ ਕਮਿਊਨਿਟੀ ਨੂੰ ਟਾਰਗੇਟ ਕੀਤਾ ਜਾ ਰਿਹਾ ਹੈਗਾ। ਸੋ ਇਹ ਇੱਕ ਹੁਣ ਸਿੱਖ ਕਮਿਊਨਿਟੀ ਲਈ ਬਹੁਤ ਵੱਡਾ ਇਸ਼ੂ ਆ। ਜੇ ਇਦਾਂ ਦੀ ਜਿਹੜੀ ਉੱਥੇ ਗੱਲ ਬਣਦੀ ਆ ਤੇ ਦੇਖੋ ਜੀ ਵੀ ਇਹ ਤਾਂ ਕਿਰਪਾਨ ਆ, ਇਹਨਾਂ ਦੀ ਕਿਰਪਾਨ ਬੈਨ ਹੋਣੀ ਚਾਹੀਦੀ ਆ। ਸਿੱਖਾਂ ਨੇ ਬਾਹਰਲੇ ਮੁਲਕਾਂ 'ਚ ਆ ਕੇ ਕਿਰਪਾਨ ਪਾਉਣ ਦਾ ਜਿਹੜਾ ਹੱਕ ਆ ਉਹ ਤਾਂ ਬਹੁਤ ਲੜ ਕੇ ਲਿਆ ਹੈਗਾ ਆ। ਸੋ ਇੱਕ ਬੇਵਕੂਫ ਬੰਦੇ ਦੀ ਗਲਤੀ ਦੇ ਨਾਲ ਜੇ ਪੂਰੀ ਕਮਿਊਨਿਟੀ ਦੇ ਉੱਤੇ ਜਿਹੜਾ ਇਹਦਾ ਅਸਰ ਪੈਂਦਾ ਹੋਵੇ, ਇਹ ਇੱਕ ਜਿਹੜਾ ਆ ਤੁਹਾਡੇ ਸਾਹਮਣੇ ਹੀ ਆ। ਸੋ ਇੱਕ ਬੰਦੇ ਦੀ ਗਲਤੀ ਨਾਲ ਪੂਰੀ ਕੌਮ ਜਿਹੜੀ ਆ ਉਹ ਬਦਨਾਮ ਹੋ ਜਾਂਦੀ ਹੈਗੀ ਆ। ਸੋ ਵੀਡੀਓਜ਼ ਬਹੁਤ ਆ ਰਹੀਆਂ ਆ, ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਪ੍ਰੋਟੈਸਟ ਆ ਉਹ ਹੋ ਰਹੇ ਹੈਗੇ ਆ ਉੱਥੇ ਇਸ ਸਬੰਧ ਦੇ ਵਿੱਚ, ਤੇ ਪੁਲਿਸ ਦੇ ਨਾਲ ਉਹਨਾਂ ਦੀਆਂ ਜਿਹੜੀਆਂ ਬਹੁਤ ਜ਼ਿਆਦਾ ਜਿਹੜੀਆਂ ਝੜਪਾਂ ਹੋਈਆਂ ਹੈਗੀਆਂ ਆ। ਇੱਕ ਕਾਉਂਸਲ ਆਫ ਸਾਊਥਹੈਂਪਟਨ ਗੁਰਦੁਆਰਾ ਜਿਹੜੀ ਹੈਗੀ ਆ ਉਹਨਾਂ ਨੇ ਕਹਿੰਦੇ ਵੀ ਸਟੇਟਮੈਂਟ ਜਾਰੀ ਕੀਤੀ ਆ ਵੀ ਜਿਹੜੇ ਡਿਗਵਾ ਜਿਹੜਾ ਸਿੱਖ ਨੌਜਵਾਨ ਸੀ ਉਹਦੇ ਜਿਹੜੇ ਐਕਸ਼ਨ ਆ, ਕਹਿੰਦੇ ਵੀ ਇਨ ਡਾਇਰੈਕਟ ਕੰਟਰਾਡਿਕਸ਼ਨ ਟੂ ਸਿੱਖ ਟੀਚਿੰਗਸ ਐਂਡ ਵੈਲਿਊਜ਼ that have guided Sikh community for more than 5 centuries, including in Britain for over 150 years. ਲੇਬਰ ਦੇ ਜਿਹੜੇ ਐਮਪੀ ਹੈਗੇ ਆ ਤਰਨਜੀਤ ਢੇਸੀ, ਉਹਨਾਂ ਨੇ ਇਹ ਕਿਹਾ ਵੀ ਜਿਹੜੇ ਮੁੰਡੇ ਦੀ ਮੌਤ ਹੋਈ ਹੈਗੀ ਆ ਹੈਨਰੀ ਦੀ, ਉਹਦੇ ਫਾਦਰ ਨੇ ਖੁਦ ਕਿਹਾ ਆ ਵੀ ਜਿਹੜੀ ਆ ਇਹਦੇ ਵਿੱਚੋਂ ਕਿਸੇ ਤਰ੍ਹਾਂ ਦੀ ਜਿਹੜੀ ਹੇਟ ਆ ਉਹ ਨਹੀਂ ਫੈਲਾਣੀ ਚਾਹੀਦੀ ਹੈਗੀ। ਤੇ ਇਹ ਜਿਹੜਾ ਆ this is not about Sikhism, this is not about racism, it is about the murder committed by one violent individual. ਇਹ ਤਰਨਮਨਜੀਤ ਢੇਸੀ ਨੇ ਕਿਹਾ ਹੈਗਾ। ਸੋ ਸਿਚੁਏਸ਼ਨ ਬਾਕੀ ਜਿਹੜਾ ਮੀਡੀਆ ਆ ਉਹ ਤੁਹਾਨੂੰ ਪਤਾ ਹੀ ਆ, ਫਿਰ ਉਹ ਪੂਰਾ ਐਨ ਉਹਨਾਂ ਨੂੰ ਟੌਪ ਤੇ ਨਿਊਜ਼ ਮਿਲ ਜਾਂਦੀ ਆ। ਬਲਦੀ ਦੇ ਉੱਤੇ ਅੱਗ ਪਾਉਣ ਦੇ ਲਈ ਜਿਹੜਾ ਫਿਰ ਇੰਡੀਆ ਦਾ ਮੀਡੀਆ ਹੋ ਜਾਂਦਾ ਆ, ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਮਿਲੀਅਨਸ ਆਫ ਲੋਕ ਹੈਗੇ ਆ। ਸੋ ਉਹਨਾਂ ਨੂੰ ਮੌਕਾ ਮਿਲ ਜਾਂਦਾ ਹੈਗਾ। ਜਸਵੀਰ ਸਿੰਘ ਇੱਕ ਹੈਗੇ ਆ ਸਿੱਖ ਪ੍ਰੈਸ ਐਸੋਸੀਏਸ਼ਨ ਦੇ ਸੀਨੀਅਰ ਪ੍ਰੈਸ ਆਫੀਸਰ, ਉਹ ਕਹਿੰਦੇ ਵੀ ਮੈਨੂੰ ਰਿਪੋਰਟਸ ਮਿਲੀਆਂ ਆ ਵੀ ਸਿੱਖਾਂ ਨੂੰ ਬਹੁਤ ਜਗ੍ਹਾ ਦੇ ਉੱਤੇ ਇੰਟੀਮੀਡੇਟ ਕੀਤਾ ਗਿਆ ਆ। ਉਹਨਾਂ ਨੂੰ ਜਿਹੜੇ ਆ ਪਿਛਲੇ ਮਹੀਨੇ ਤੁਹਾਨੂੰ ਯਾਦ ਹੋਊਗਾ 2 ਸਿੱਖ ਬੀਬੀਆਂ ਦਾ ਰੇਪ ਵੀ ਕੀਤਾ ਗਿਆ ਸੀ। ਉਹ ਬਾਅਦ ਦੇ ਵਿੱਚ ਗੋਰੇ ਨੂੰ ਜਿਹੜੀ ਸਜ਼ਾ ਵੀ ਹੋਈ ਹੈਗੀ ਆ, ਉਹ ਉਹਨੂੰ ਕਹਿੰਦਾ ਵੀ ਮੈਂ ਸੋਚਿਆ ਇਹ ਮੁਸਲਮਾਨ ਹੈਗੀ ਆ। ਸੋ ਕਾਫੀ ਜ਼ਿਆਦਾ ਜਿਹੜਾ ਰੇਸਿਜ਼ਮ ਨੂੰ ਲੈ ਕੇ ਜਿਹੜੀ ਸਿਚੁਏਸ਼ਨ ਆ ਇੰਗਲੈਂਡ ਦੇ ਵਿੱਚ ਇਸ ਵੇਲੇ ਬਹੁਤ ਜ਼ਿਆਦਾ ਜਿਹੜੀ ਆ ਟੈਂਸ ਬਣੀ ਹੋਈ ਹੈਗੀ ਆ। ਸੋ ਲੋਕ ਜਿਹੜੇ ਆ ਉਹ ਘਬਰਾਏ ਹੋਏ ਹੈਗੇ ਆ।
ਜੀ ਬਿਲਕੁਲ, ਜਿਵੇਂ ਤੁਸੀਂ 2 ਘਟਨਾਵਾਂ ਦਾ ਜ਼ਿਕਰ ਕੀਤਾ ਹੈ, ਇਹ ਬਿਲਕੁਲ ਇਸ ਤੋਂ ਪਹਿਲਾਂ ਵਾਪਰ ਚੁੱਕੀਆਂ ਨੇ। ਹਾਲਾਂਕਿ ਉੱਥੋਂ ਦੇ ਜਿਵੇਂ ਤੁਸੀਂ ਪ੍ਰਧਾਨ ਮੰਤਰੀ ਦਾ ਜ਼ਿਕਰ ਕੀਤਾ ਸੀਗਾ, ਉਸ ਤੋਂ ਇਲਾਵਾ ਬਰਤਾਨੀਆ ਦੀ ਜਿਹੜੀ ਗ੍ਰਹਿ ਮੰਤਰੀ ਸ਼ਬਾਨਾ ਮਹਿਮੂਦ ਤੇ ਜਿਹੜੇ ਸਿੱਖ ਸੰਸਦ ਮੈਂਬਰ ਨੇ, ਉਹਨਾਂ ਨੇ ਵੀ ਲੋਕਾਂ ਨੂੰ ਗੁਹਾਰ ਲਾਈ ਹੈ ਵੀ ਇਸ ਤਰ੍ਹਾਂ ਕਿਸੇ ਪੂਰੇ ਭਾਈਚਾਰੇ ਨੂੰ ਟਾਰਗੇਟ ਕਰਨਾ ਕੋਈ ਚੰਗੀ ਗੱਲ ਨਹੀਂ ਗੀ। ਤਰਨਮਨਜੀਤ ਸਿੰਘ ਢੇਸੀ ਤੋਂ ਇਲਾਵਾ ਗੁਰਿੰਦਰ ਸਿੰਘ ਜੋਸਨ ਨੇ ਵੀ ਕਿਹਾ ਵੀ ਇਸ ਹਮਲੇ 'ਚ ਕਿਰਪਾਨ ਦੀ ਵਰਤੋਂ ਨਹੀਂ ਹੋਈ ਤੇ ਫਿਰ ਵੀ ਵਿਰੋਧੀ ਜਿਹੜੇ ਨੇ ਉਹ ਇਸ ਦਾ ਸਿਆਸੀਕਰਨ ਕਰ ਰਹੇ ਨੇ ਤੇ ਇਸ ਕਰਕੇ ਅਦਾਲਤ ਨੇ ਵੀ ਇਹ ਗੱਲ ਕਹੀ ਹੈ ਵੀ ਸਿੱਖ ਧਰਮ ਦੇ ਸਿਧਾਂਤਾਂ ਦਾ ਜੇਕਰ ਕੋਈ ਇਸ ਤਰ੍ਹਾਂ ਕਤਲ ਹੁੰਦਾ ਤੇ ਉਹ ਵੀ ਅਪਮਾਨ ਹੈ। ਸੋ ਕੁੱਲ ਮਿਲਾ ਕੇ ਬੇਸ਼ੱਕ ਸਾਈਡ ਲਈ ਜਾ ਰਹੀ ਆ ਜਾਂ ਠੀਕ ਆ ਆਪਣਾ ਪੱਖ ਰੱਖਿਆ ਜਾ ਰਿਹਾ, ਪਰ ਕਈ ਵਾਰੀ ਜਿਹੜੀਆਂ ਚੀਜ਼ਾਂ ਨੇ ਉਹ ਇੰਨੀਆਂ ਕੁ ਹਾਵੀ ਹੋ ਜਾਂਦੀਆਂ ਨੇ ਵੀ ਮੈਜੋਰਟੀ ਜਿਹੜੀ ਆ ਉਹਦੇ ਸੈਂਟੀਮੈਂਟ ਨੂੰ ਫਿਰ ਸਿਆਸਤ ਜਿਹੜੀ ਆ ਉਹ ਆਪਣੇ ਤਰੀਕੇ ਦੇ ਨਾਲ ਚਲਾਉਣ ਲੱਗਦੀ ਜਿਵੇਂ ਬਿਲਕੁਲ ਆਪਾਂ ਜਿਵੇਂ ਪੰਜਾਬ ਦੇ ਵਿੱਚ ਦੇਖਦੇ ਹਾਂ, ਇੰਡੀਆ ਦੇ ਵਿੱਚ ਦੇਖਦੇ ਹਾਂ, ਉਸੇ ਤਰ੍ਹਾਂ ਦੀ ਸਿਆਸਤ ਪੂਰੀ ਦੁਨੀਆ ਭਰ ਦੇ ਵਿੱਚ ਕਿ ਬਹੁ ਗਿਣਤੀ ਜਿਹੜੀ ਆ ਉਹ ਅੱਜ ਕੱਲ ਪਰ ਸਿਆਸਤ ਉਹਦੇ ਮੁਤਾਬਕ ਚੱਲ ਰਹੀ ਹੈ, ਨਾ ਕਿ ਇੱਕ ਕਾਨੂੰਨ ਦੇ ਮੁਤਾਬਕ, ਕਾਇਦੇ ਦੇ ਮੁਤਾਬਕ। ਕਾਨੂੰਨ ਦੇ ਮੁਤਾਬਕ ਤਾਂ ਇੱਕ ਫੈਸਲਾ ਸੀ, ਜੇਕਰ ਮਾਫ ਕਰਾਂ ਜੇ 2 ਅੰਗਰੇਜ਼ੀ ਮੂਲ ਦੇ ਮੁੰਡੇ ਹੁੰਦੇ ਤੇ ਇਸ ਤਰ੍ਹਾਂ ਦੀ ਘਟਨਾ ਵਾਪਰ ਜਾਂਦੀ, ਹਰ ਰੋਜ਼ ਵਾਪਰ ਰਹੀਆਂ ਨੇ, ਕੌਣ ਕਿੰਨਾ ਕੁ ਉਹਦਾ ਵਿਰੋਧ ਕਰਦਾ। ਪਰ ਇੱਥੇ ਕਿਉਂਕਿ ਉੱਥੇ ਭਾਈਚਾਰਾ ਮਾਈਨੋਰਟੀ ਵਾਲਾ ਤੇ ਉਹਦੇ ਤੇ ਦੋਸ਼ ਲੱਗੇ ਨੇ ਤੇ ਉਹਨੂੰ ਬਕਾਇਦਾ ਤੌਰ ਤੇ ਸਜ਼ਾ ਵੀ ਹੋ ਚੁੱਕੀ ਹੈ ਕਾਨੂੰਨ ਦੇ ਮੁਤਾਬਕ, ਤੇ ਇੱਥੇ ਚੀਜ਼ਾਂ ਦਾ ਸਿਆਸੀਕਰਨ ਜਿਹੜਾ ਉਹ ਹੋ ਰਿਹਾ। ਆਪਾਂ ਇੱਥੇ ਇੱਕ ਹੋਰ ਸ਼ਾਰਟ ਬ੍ਰੇਕ ਦੇ ਲਈ ਰੁਕਦੇ ਹਾਂ, ਜਲਦ ਵਾਪਸੀ ਕਰਾਂਗੇ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ। ਤੇ ਖਬਰਾਂ ਹੋਰ ਵੀ ਨੇ, ਖਾਸ ਕਰਕੇ ਇੱਕ ਖਬਰ ਜਿਹੜੀ ਆ ਕੈਨੇਡਾ ਦੇ ਸਮਝੌਤੇ ਦੇ ਨਾਲ ਜੁੜੀ ਹੋਈ ਹੈ, ਜਿਹੜਾ ਕਿ 16 ਸਾਲ ਦੀ ਮਿਆਦ ਉਸ ਸਮਝੌਤੇ ਦੇ ਵਧਾਉਣ ਦੇ ਲਈ ਕੈਨੇਡਾ ਨੇ ਪ੍ਰਸਤਾਵ ਰੱਖਿਆ, ਉਹ ਤੇ ਝਾਤਖੋਰੀ ਕਰਾਂਗੇ। ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨ ਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ प्रोग्राम लेके हाजिर हो चुके हैं इस मौके अपडेट अमेरिका, अपडेट कैलिफोर्निया, खबर ते नजर, अपडेट इमिग्रेशन, सांझी सत, अपडेट पाकिस्तान, सिख हिस्ट्री, अपडेट फार्मिंग, गेटवे टू कॉलेज, ब्रेकिंग न्यूज, कवि दरबार, अपडेट कनाडा, पंथिक पैराडाइम, द सिख एक्सीलेंस शो, पंजाबी टेक टॉक, इंटरव्यूज, लाइव कवरेजेस ते लाइव रोड शो, इस तो अड अनगिनत प्रोग्राम्स 24 घंटे चलने वाले पंजाबियों के सब तो वड्डे पंजाबी रेडियो नेटवर्क ते पंजाबी TV USA ते अपने बिजनेस की प्रमोशन करो। प्रमोशन वास्ते साडा टेलीफोन नंबर 408 272 5200 यानी 4082725200 ते दूजा नंबर 408 722 7698 डायल करो यानी 4087227698। पंजाबी रेडियो USA ताड़े बिजनेस दे वधा दे वास्ते अपने प्लेटफॉर्म्स राहीं एक भरवां किरदार निभाएगा। ताड़ा भरोसा ही साडा मान और साडी तरक्की है। जुड़े रहो पंजाबी रेडियो USA नाल। कलैक्शन कॉल्स बंद करवाओ, 60% तक अपना कर्जा माफ करवाओ ते लॉयर्स ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt? Call Zainu. Repair your credit. Repair your life. For US and Canada, call 800-400-9468. Bankruptcy, judgments ਤੇ wage garnishments ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ monthly installments ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। पंजाबी रेडियो USA 7 दिन 24 घंटे ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨ ਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ। प्रोग्राम लेके हाजिर हो चुके हैं इस मौके अपडेट अमेरिका, अपडेट कैलिफोर्निया, खबर ते नजर, अपडेट इमिग्रेशन, सांझी
सांझी सत अपडेट पाकिस्तान, सिख हिस्ट्री अपडेट, फार्मिंग गेटवे टू कॉलेज, ब्रेकिंग न्यूज, कवि दरबार अपडेट, कनाडा पंथिक पैराडाइम, द सिख एक्सीलेंस शो, पंजाबी टेक टॉक, इंटरव्यूज, लाइव कवरेजेस ते लाइव रोड शो, इस तो अड अनगिनत प्रोग्राम्स, 24 घंटे ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ ਟੀਵੀ USA ਤੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰੋ। ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 408 272 5200 ਯਾਨੀ 4082725200 ਤੇ ਦੂਜਾ ਨੰਬਰ 408 722 7698 ਡਾਇਲ ਕਰੋ ਯਾਨੀ 4087227698। ਪੰਜਾਬੀ ਰੇਡੀਓ USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt, call Zainu. Repair your credit. Repair your life. For US and Canada, call 800 ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ USA ਦੇ ਨਾਲ ਤੇ ਆਪਣੇ ਨਾਲ ਇੱਕ ਵਾਰ ਮੁੜ ਤੋਂ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਜੀ ਜੀ, ਅਗਲੀ ਖਬਰ ਵੱਲ ਚੱਲੀਏ। ਈਰਾਨ ਨੇ ਕੁਵੈਤ ਦੇ ਉੱਤੇ ਜਿਹੜੀ ਸਟ੍ਰਾਈਕ ਕੀਤੀ ਹੈ ਜਿਹਦੇ ਨਾਲ ਇੱਕ ਜਣੇ ਦੀ ਮੌਤ ਹੋ ਗਈ ਆ ਤੇ 63 ਜਣੇ ਬੁਰੀ ਤਰ੍ਹਾਂ ਫੱਟੜ ਹੋ ਗਏ ਹੈਗੇ ਆ। ਏਅਰਪੋਰਟ ਦੇ ਉੱਤੇ ਜਿਹੜਾ ਆ ਈਰਾਨ ਵੱਲੋਂ ਜਿਹੜਾ ਇਹ ਅਟੈਕ ਕੀਤਾ ਗਿਆ ਹੈਗਾ ਕੁਵੈਤ ਦੇ ਉੱਤੇ। ਸੋ ਈਰਾਨ ਵਾਲੇ ਉਹੀ ਕਹਿ ਰਹੇ ਆ ਵੀ ਅਸੀਂ ਇਸ ਕਰਕੇ ਲਾਂਚ ਕੀਤਾ ਹੈ ਵੀ ਜਿਹੜੇ US ਦੇ ਜਿਹੜੇ ਬੇਸ ਆ ਉਹ ਸਾਨੂੰ ਥ੍ਰੈਟ ਕਰਨ ਦੇ ਲਈ ਵਰਤੇ ਜਾ ਰਹੇ ਹੈਗੇ ਆ। ਸੋ ਕੁਵੈਤ ਵਾਲੇ ਜਿਹੜੇ ਕੁਵੈਤ ਦੇ ਆਫੀਸ਼ੀਅਲਸ ਆ ਕਹਿੰਦੇ ਵੀ ਮਿਜ਼ਾਈਲ ਤੇ ਡਰੋਨ ਸਟ੍ਰਾਈਕ ਦੇ ਨਾਲ ਇਹ ਸਾਰਾ ਕੁਝ ਵਾਪਰਿਆ ਹੈਗਾ। US ਮਿਲਟਰੀ ਨੇ ਇਹ ਕਿਹਾ ਵੀ ਉਹਨਾਂ ਨੇ ਈਰਾਨ ਦੇ ਕਈ ਡਰੋਨ ਜਿਹੜੇ ਆ ਸਟੇਟ ਆਫ ਹਾਰਮੁਜ਼ ਦੇ ਲਾਗੇ ਆ ਉਹਨਾਂ ਨੂੰ ਥੱਲੇ ਸਿੱਟਿਆ ਹੈਗਾ। ਸੋ ਮਿਲਟਰੀ ਜਿਹੜੇ ਐਕਸਚੇਂਜਸ ਆ ਵਾਸ਼ਿੰਗਟਨ ਤੇ ਤਹਿਰਾਨ ਦੋਨਾਂ ਦੇ ਵਿੱਚ ਇਸ ਟਾਈਮ ਚੱਲ ਰਹੇ ਆ। ਈਵਨ ਦੋ ਟਰੰਪ ਨੂੰ ਇਹ ਕਹਿ ਰਹੇ ਆ ਵੀ ਸਾਡੀ ਗੱਲਬਾਤ ਬਹੁਤ ਲਾਗੇ ਆ ਪੀਸਫੁਲ ਐਗਰੀਮੈਂਟ ਦੇ ਲਈ, ਪਰ ਲੱਗ ਨਹੀਂ ਰਿਹਾ। ਹਾਲਾਂਕਿ ਕੱਲ ਪ੍ਰੈਜ਼ੀਡੈਂਟ ਟਰੰਪ ਹੋਣੀ ਬੈਂਜਾਮਿਨ ਨੇਤਨਯਾਹੂ ਤੇ ਵੀ ਤੱਤੇ ਹੋਏ ਹੈਗੇ ਆ ਤੇ ਉਹਨਾਂ ਨੇ ਉਹਨੂੰ ਕਰੇਜੀ ਤੱਕ ਜਿਹੜਾ ਸ਼ਬਦ ਆ ਉਹ ਵਰਤਿਆ ਹੈਗਾ ਵੀ ਉਹ ਉੱਥੇ ਲੈਬਨਾਨ 'ਚ ਅਟੈਕ ਕਰਨ ਨੂੰ ਨਹੀਂ ਹਟ ਰਿਹਾ। ਸੋ ਮਿਡਲ ਈਸਟ ਦੇ ਵਿੱਚ ਜਿਹੜੀ ਸਿਚੁਏਸ਼ਨ ਆ ਉਹ ਮੁੜ ਘਿੜ ਕੇ ਫਿਰ ਪਹਿਲੇ ਵਾਲੇ ਦਿਨ ਦੀ ਪੋਜੀਸ਼ਨ ਤੇ ਪਹੁੰਚ ਚੁੱਕੀ ਹੈਗੀ ਆ। ਜੀ ਬਿਲਕੁਲ। ਅਗਲੀ ਗੱਲ ਕਰੀਏ, ਜਿਵੇਂ ਆਪਾਂ ਕੈਨੇਡਾ ਦੀ ਗੱਲ ਕੀਤੀ ਸਮਝੌਤੇ ਦੀ, ਅਸਲ ਦੇ ਵਿੱਚ ਕੈਨੇਡਾ ਤੇ ਜਿਹੜਾ USA ਹੈ ਤੇ ਮੈਕਸੀਕੋ, ਇਹਦੇ ਵਿੱਚ ਇੱਕ ਸਮਝੌਤਾ ਜਿਹਦੇ ਤਹਿਤ ਹੁਣ ਜਿਹਦੀ ਮਿਆਦ ਆ ਉਹ 16 ਸਾਲ ਹੋਰ ਵਧਾਉਣ ਦੀ ਮੰਗ ਕੀਤੀ ਹੈ ਕੈਨੇਡਾ ਨੇ। ਇੱਕ ਮਤਾ ਉਹਨਾਂ ਨੇ ਭੇਜਿਆ, ਪ੍ਰਸਤਾਵ ਭੇਜਿਆ। ਕੈਨੇਡਾ ਅਮਰੀਕਾ ਮੈਕਸੀਕੋ ਮੁਕਤ ਵਪਾਰ ਜਿਹੜਾ ਸਮਝੌਤਾ CUSMA ਤੇ USMCA ਇਹਨੂੰ ਕਿਹਾ ਜਾਂਦਾ। ਕੈਨੇਡਾ ਨੇ ਸਟੀਲ, ਐਲੂਮੀਨੀਅਮ, ਆਟੋਮੋਬਾਈਲ ਜਿਹੜੇ ਖੇਤਰ ਨੇ ਉਹਨਾਂ ਦੇ ਵਿੱਚ ਜਿਹੜੇ ਟੈਰਿਫ ਲੱਗੇ ਨੇ ਉਸ ਸੰਬੰਧੀ ਵੱਖਰੀ ਗੱਲਬਾਤ ਦੀ ਵੀ ਮੰਗ ਕੀਤੀ ਆ ਤੇ ਇਹ ਕਦਮ ਉਸ ਵੇਲੇ ਚੁੱਕਿਆ ਗਿਆ ਜਦੋਂ 2026 ਦੇ ਵਿੱਚ ਸਮਝੌਤੇ ਦੀ ਲਾਜ਼ਮੀ ਸਮੀਖਿਆ ਹੋਣੀ ਹੈ। ਤੇ ਕੈਨੇਡਾ ਦਾ ਕਹਿਣਾ ਇਹ ਹੈ ਕਿ ਬਦਲ ਰਹੇ ਆਰਥਿਕ ਹਾਲਾਤਾਂ ਦੇ ਮੱਦੇਨਜ਼ਰ ਸਮਝੌਤੇ ਨੂੰ ਹੋਰ ਮਜ਼ਬੂਤ ਬਣਾਉਣ ਅਤੇ ਜਿੱਥੇ ਲੋੜ ਹੋਵੇ ਸੁਧਾਰ ਕਰਨ ਦੀ ਜ਼ਰੂਰਤ ਹੈ। ਵਪਾਰਕ ਮੰਤਰੀ ਜਿਹੜੇ ਡੋਮਿਨਿਕ ਲੇਬਲਾਂ ਦੇ ਅਮਰੀਕੀ ਵਪਾਰ ਪ੍ਰਤੀਨਿਧੀਆਂ ਦੇ ਨਾਲ ਮੀਟਿੰਗ ਕਰ ਰਹੇ ਨੇ, ਜਦਕਿ ਹਾਲ ਹੀ ਦੇ ਵਿੱਚ ਅਮਰੀਕਾ ਤੇ ਮੈਕਸੀਕੋ ਨੇ ਆਪਸੀ ਤੌਰ ਤੇ CUSMA ਦੇ ਵਿੱਚ ਤਬਦੀਲੀਆਂ ਦੇ ਬਾਰੇ ਗੱਲਬਾਤ ਸ਼ੁਰੂ ਆਲਰੇਡੀ ਕੀਤੀ ਹੋਈ ਆ। ਕੈਨੇਡਾ ਤੇ ਮੈਕਸੀਕੋ ਦੋਵੇਂ ਜਿਹੜੇ ਤਿੰਨ ਪੱਖੀ ਵਪਾਰ ਸਮਝੌਤੇ ਨੂੰ ਕਾਇਮ ਰੱਖਣ ਦੇ ਹੱਕ ਦੇ ਵਿੱਚ ਨੇ। ਦੋਵਾਂ ਦੇਸ਼ਾਂ ਦਾ ਮੰਨਣਾ ਹੈ ਵੀ ਉੱਤਰੀ ਅਮਰੀਕਾ ਦੀ ਆਰਥਿਕਤਾ ਦੇ ਲਈ ਇਹ ਜਿਹੜਾ ਸਮਝੌਤਾ ਬਹੁਤ ਮਹੱਤਵਪੂਰਨ ਹੈ ਤੇ ਇਸ ਨੂੰ ਮਜ਼ਬੂਤ ਬਣਾਉਣ ਦੀ ਲੋੜ ਹੈ। ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਪਾਰਲੀਮੈਂਟ ਹਿੱਲ ਦੇ ਵਿੱਚ ਜਦੋਂ ਪੱਤਰਕਾਰਾਂ ਦੇ ਨਾਲ ਉਹ ਗੱਲਬਾਤ ਕਰ ਰਹੇ ਸਨ ਤਾਂ ਉਹਨਾਂ ਨੇ ਕਿਹਾ ਕਿ ਅਮਰੀਕਾ ਦੇ ਨਾਲ ਸੰਬੰਧਿਤ ਮੈਕਸੀਕੋ ਦੇ ਕਰੀਬ 60 ਮੁੱਦੇ ਉਹਨਾਂ ਨੇ ਚੁੱਕੇ ਨੇ ਜੋ ਕਿ ਕੈਨੇਡਾ ਦੇ ਨਾਲ ਜੁੜੇ ਮੁੱਦਿਆਂ ਦੀ ਗਿਣਤੀ ਤੋਂ ਲਗਭਗ ਦੁੱਗਣੇ ਨੇ। ਹਾਲਾਂਕਿ ਸਪਸ਼ਟ ਨਹੀਂ ਹੈ ਵੀ ਕਿ ਰਾਸ਼ਟਰਪਤੀ ਟਰੰਪ ਵੀ ਇਸ ਮਾਮਲੇ ਨੂੰ ਇਸ ਨਜ਼ਰੀਏ ਦੇ ਨਾਲ ਦੇਖਦੇ ਨੇ ਜਾਂ ਫਿਰ ਨਹੀਂ, ਕਿਉਂਕਿ ਪਿਛਲੇ ਕੁਝ ਮਹੀਨਿਆਂ ਦੇ ਦੌਰਾਨ ਕੈਨੇਡਾ ਦੇ ਬਾਰੇ ਘੱਟ ਹੀ ਟਿੱਪਣੀ ਕਰਨ ਵਾਲੇ ਟਰੰਪ ਨੇ ਕੈਨੇਡਾ ਦਾ ਲੰਘੇ ਦਿਨੀ ਵੀ ਜਿਹੜਾ ਸੋਸ਼ਲ ਮੀਡੀਆ ਤੇ ਮਜ਼ਾਕ ਉਡਾਇਆ ਸੀਗਾ ਤੇ ਦੋਵਾਂ ਦੇਸ਼ਾਂ ਦੇ ਵਿੱਚ ਸਬੰਧ ਪਹਿਲਾਂ ਸੁਖਾਵੇਂ ਸੀਗੇ ਪਰ ਉਸ ਤੋਂ ਬਾਅਦ ਲਗਾਤਾਰ ਆਪਾਂ ਦੇਖਿਆ ਕਿ ਸਬੰਧਾਂ ਦੇ ਵਿੱਚ ਖਟਾਸ ਆਈ ਆ। ਕੈਨੇਡਾ ਦੇ ਵਿੱਚ ਤਾਂ ਲਿਬਰਲ ਸਰਕਾਰ ਜਿਹੜੀ ਰਿਪੀਟ ਹੋਈ ਆ ਉਹਦੇ ਬਾਰੇ ਕਿਹਾ ਹੀ ਇਹ ਜਾਂਦਾ ਕਿ ਉਹ ਟਰੰਪ ਵੱਲੋਂ ਜਦੋਂ ਟੈਰਿਫ ਲਾਏ ਗਏ ਸੀ ਤਾਂ ਉਹਨਾਂ ਦੀ ਦੇਸ਼ ਭਗਤੀ ਕਰਕੇ, ਭਾਵਨਾ ਕਰਕੇ,
ਕਿਉਂਕਿ ਉੱਥੋਂ ਅਮਰੀਕਾ ਦਾ ਸਮਾਨ ਸਟੋਰਾਂ ਤੋਂ ਬੰਦ ਕੀਤਾ ਗਿਆ, ਚੱਕਿਆ ਗਿਆ, ਜੋ ਵੀ ਕੁਛ ਕੀਤਾ ਗਿਆ, ਉਹਦੇ ਕਰਕੇ ਉਹਨਾਂ ਨੇ ਲਿਬਰਲ ਸਰਕਾਰ ਜਿਹੜੀ ਉਹਨੂੰ ਦੁਬਾਰਾ ਮੌਕਾ ਦਿੱਤਾ। ਸੋ ਹਲੇ ਵੀ ਜਿਹੜੇ ਦੋਨਾਂ ਆਗੂਆਂ ਦੇ ਦਰਮਿਆਨ ਸੰਬੰਧ ਆ ਉਹ ਸੁਖਾਵੇਂ ਨਹੀਂ ਹੋਏ। ਉਸ ਤੋਂ ਬਾਅਦ ਇੱਕ ਵਿਵਾਦ ਦੇ ਵਿੱਚ ਤਾਂ ਐਡ ਨੂੰ ਲੈ ਕੇ ਜਿਹੜਾ ਵਿਵਾਦ ਸੀਗਾ, ਉਸ ਮਾਮਲੇ ਦੇ ਵਿੱਚ ਤਾਂ ਜਿਹੜੇ ਉੱਥੋਂ ਦੇ ਫੋਰਡ ਨੇ, ਡਗ ਫੋਰਡ, ਉਹ ਵੀ ਟਰੰਪ ਦੇ ਨਾਲ ਖਹਿਬੜਦੇ ਆਪਾਂ ਨੂੰ ਨਜ਼ਰ ਆਏ ਸੀਗੇ। ਸੋ ਦੇਖਦੇ ਹਾਂ ਅੱਗੇ ਜਾ ਕੇ ਇਸ ਸਮਝੌਤੇ ਦੇ ਵਿੱਚ ਕੀ ਹੁੰਦਾ। ਹਾਲਾਂਕਿ ਉੱਤਰੀ ਅਮਰੀਕਾ ਦੀ ਆਰਥਿਕਤਾ ਦੇ ਲਈ ਇਸ ਸਮਝੌਤੇ ਨੂੰ ਕਾਫੀ ਅਹਿਮ ਜਿਹੜਾ ਉਹ ਗਿਣਿਆ ਜਾਂਦਾ ਜੀ। ਕੱਲ ਆਪਾਂ ਖਬਰ ਸਾਂਝੀ ਕੀਤੀ ਸੀ, ਬੇਕਰਸਫੀਲਡ ਦੇ ਵਿੱਚ ਇੱਕ ਹੋਸਟੇਜ ਟੇਕਰ ਡੀਲ ਹੋਈ ਸੀ। ਬੈਂਕ ਦੇ ਵਿੱਚ ਹੋਸਟੇਜ ਬਣਾ ਲਿਆ ਗਿਆ ਸੀ ਤੇ ਬੰਦਾ ਕਹਿੰਦਾ ਸੀ ਮੇਰੇ ਕੋਲ ਬੰਬ ਹੈਗਾ ਤੇ FBI ਇਨਵੋਲਵ ਹੋਈ। ਉਹ ਤੋਂ ਬਾਅਦ ਸ਼ੂਟਿੰਗ ਵੀ ਹੋਈ। ਹੁਣ ਇਹ ਪਤਾ ਲੱਗ ਰਿਹਾ ਵੀ ਜਿਹੜਾ ਹੋਸਟੇਜ ਟੇਕਰ ਸੀ, ਜਿਨ ਬੰਦੀ ਬਣਾਏ ਸੀ ਲੋਕ, ਉਸ ਨੂੰ ਮਾਰ ਦਿੱਤਾ ਗਿਆ ਹੈਗਾ। ਸੋ ਇਹ ਅੱਜ ਸਵੇਰੇ 4:20 ਦੇ ਉੱਤੇ ਜਿਹੜਾ ਆ ਪੁਲਿਸ ਵਾਲਿਆਂ ਨੇ ਉਹਦੇ ਅਗੇਂਸਟ ਜਿਹੜਾ ਐਕਸ਼ਨ ਲਿਆ ਹੈਗਾ। ਸੋ ਲੱਕਲੀ ਕੋਈ ਕਿਸੇ ਹੋਰ ਦੇ ਜਿਹੜੀ ਸੱਟ ਚੋਟ ਨਹੀਂ ਲੱਗੀ ਹੈਗੀ। ਸੋ ਜਿਹੜਾ ਸਸਪੈਕਟ ਸੀ ਇਸ ਇਨਸੀਡੈਂਟ ਦੇ ਵਿੱਚ ਇਨਵੋਲਵ ਸੀਗਾ, ਉਸ ਦੀ ਮੌਕੇ ਦੇ ਉੱਤੇ ਹੀ ਜਿਹੜੀ ਮੌਤ ਆ ਉਹ ਪੁਲਿਸ ਦੀ ਗੋਲੀਆਂ ਦੇ ਨਾਲ ਹੋ ਗਈ। ਕਿਉਂਕਿ ਕੱਲ ਸਾਰਾ ਦਿਨ ਹੀ ਟਰਕਸਟਨ ਐਵਨਿਊ 18 ਸਟਰੀਟ ਦੇ ਉੱਤੇ ਤੇ ਐਚ ਸਟਰੀਟ ਤੇ ਕੇ ਸਟਰੀਟ ਦੇ ਉੱਤੇ ਜਿਹੜਾ ਇਹ ਟ੍ਰੈਫਿਕ ਆ ਉਹ ਲਗਭਗ ਬੰਦ ਰਿਹਾ, ਕਿਉਂਕਿ ਬੈਂਕ ਦੇ ਵਿੱਚ ਲੋਕਾਂ ਨੂੰ ਜਿਹੜਾ ਆ ਉਸਨੇ ਹੋਸਟੇਜ ਬਣਾਇਆ ਹੋਇਆ ਸੀ। ਜੀ ਬਿਲਕੁਲ। ਸੋ ਹਰਜੋਤ ਸਿੰਘ ਜੀ, ਆਪਣਾ ਖਬਰਾਂ ਦਾ ਸਮਾਂ ਜਿਹੜਾ ਜੀ ਉਹ ਸਮਾਪਤੀ ਵੱਲ ਹੈ ਤੇ ਇੱਥੇ ਆਪਾਂ ਜਿਹੜਾ ਲੈਂਦੇ ਹਾਂ ਇਜਾਜ਼ਤ। ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਅਗਲਾ ਪ੍ਰੋਗਰਾਮ ਲੈ ਕੇ ਆ ਰਹੇ ਨੇ ਮਸੂਦ ਮੱਲੀ ਸਾਹਿਬ, ਜਿਹੜਾ ਮੈਂ ਆਵਾਂਗਾ ਨਾਲ ਹਨੇਰੀਆਂ ਦੇ ਮਾਫ ਕਰਨਾ। ਉਸ ਤੋਂ ਬਾਅਦ ਪ੍ਰੋਗਰਾਮ ਤੁਸੀਂ ਸੁਣੋਗੇ ਪੰਜਾਬੀ ਰੇਡੀਓ ਦੇ ਉੱਤੇ ਖਬਰ ਤੇ ਨਜ਼ਰ ਮਿੰਟੂ ਗੁਰਸਰਗਾ ਜੀ ਦੇ ਨਾਲ, ਤੇ 12 ਵਜੇ ਤੁਸੀਂ ਪ੍ਰੋਗਰਾਮ ਸੁਣੋਗੇ ਨਜ਼ਰੀਆ। 1:30 ਵਜੇ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ ਕੁਝ ਗੱਲਾਂ ਕੁਝ ਗੀਤ। 2:30 ਵਜੇ ਤੁਸੀਂ ਪ੍ਰੋਗਰਾਮ ਸੁਣੋਗੇ ਰਿਸ਼ਤੇ। 3 ਤੋਂ 4 ਵਜੇ ਤੱਕ ਪ੍ਰੋਗਰਾਮ ਪੰਥਕ ਪੈਰਾਡਾਈਮ ਜਾਂ ਫਿਰ ਪੰਜਾਬੀ ਪਾਇਨੀਅਰ ਦੇ ਵਿੱਚੋਂ ਇੱਕ ਪ੍ਰੋਗਰਾਮ ਜਿਹੜਾ ਤੁਸੀਂ ਪੰਜਾਬੀ ਰੇਡੀਓ ਤੇ ਸੁਣੋਗੇ। 4 ਤੋਂ 5:30 ਵਜੇ ਤੱਕ ਪ੍ਰਵੀਨ ਮਸੂਦ ਜੀ ਆਪਣਾ ਪ੍ਰੋਗਰਾਮ ਲੈ ਕੇ ਆਉਣਗੇ ਵਿਸਰਦਾ ਵਿਰਸਾ, ਤੇ 5:40 ਤੇ ਪ੍ਰੋਗਰਾਮ ਹੋਵੇਗਾ ਅਪਡੇਟ ਕੈਲੀਫੋਰਨੀਆ। 6 ਵਜੇ ਤੁਸੀਂ ਸਰਵਣ ਕਰੋਗੇ ਸ਼ਾਮ ਦੇ ਦੀਵਾਨ, ਤੇ ਉਸ ਤੋਂ ਬਾਅਦ ਮੁਲਾਕਾਤ ਹੋਵੇਗੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਦੀਪਕ ਸ਼ਰਮਾ ਚਨਾਰਥਲ ਜੀ ਨਾਲ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਆਪਾਂ ਕਰਾਂਗੇ ਚਰਚਾ। ਤਦ ਤੱਕ ਦੇ ਲਈ ਮੈਨੂੰ ਪ੍ਰਵੀਨ ਸ਼ਰਮਾ ਨੂੰ ਤੇ ਹਰਜੋਤ ਸਿੰਘ ਖਾਲਸਾ ਜੀ ਨੂੰ ਇੱਥੇ ਦਿਓ ਇਜਾਜ਼ਤ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।